ਇੰਡਸਟਰੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਦਲਜੀਤ ਸਿੰਘ ਇੱਕ ਵਾਰ ਫੇਰ ਪ੍ਰੋਗਰਾਮ ਲੈ ਕੇ ਆਇਆ ਸਨਮੁਖ ਤੇ ਅੱਜ ਅਸੀਂ ਉਸ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਹੜਾ ਕਿ ਫਿਲਮੀ ਖੇਤਰ ਲੈ ਲਓ, ਚਾਹੇ ਨਾਟਕ ਖੇਤਰ ਲੈ ਲਓ, ਚਾਹੇ ਸਾਹਿਤ ਦੇ ਨਾਲ ਬਹੁਤ ਜੁੜੇ ਹੋਏ ਨੇ। ਜਦੋਂ ਉਹ ਕਾਮਿਕ ਰੋਲ ਕਰਦੇ ਨੇ ਵਿੱਚ ਖੁੱਭ ਜਾਂਦੇ ਨੇ, ਤੁਹਾਨੂੰ ਹਸਾਉਂਦੇ ਨੇ। ਜਦੋਂ ਉਹ ਇਮੋਸ਼ਨਸ ਕਰਦੇ ਨੇ ਰੋਲ ਤਾਂ ਉਦੋਂ ਰੋਣਾ ਵੀ ਆ ਜਾਂਦਾ, ਭਾਵਕ ਵਾਲੇ ਜਿਹੜੇ ਪਾਲਿਆ ਉਹ ਵੀ ਆ ਜਾਂਦੇ ਆ। ਤੇ ਮੇਰੀ ਮੁਰਾਦ ਆ ਰਾਣਾ ਰਣਵੀਰ ਜੀ ਤੋਂ। ਟੇਢੇ ਜੇ ਪਊ ਕਿਉਂਕਿ ਸਟੇਜ ਦੇ ਉੱਤੇ ਆਪਾਂ ਨੂੰ ਹਰੇਕ ਮਾਮਲਾ ਟੇਢਾ ਰੱਖਣਾ ਪੈਂਦਾ। ਜ਼ਿੰਦਗੀ ਦੇ ਵਿੱਚ ਮਾਮਲੇ ਸਿੱਧੇ ਕਰਨੇ ਪੈਂਦੇ ਨੇ, ਸਟੇਜ ਦੇ ਉੱਤੇ ਟੇਢੇ ਕਿਉਂਕਿ ਤਾਂ ਕਿ ਦਿਖੀਏ ਸਾਰਿਆਂ ਨੂੰ। ਹਾਂ ਬਸ ਥੋੜਾ ਜਿਹਾ ਲਿਟ ਜਾਓ, ਤੁਹਾਨੂੰ ਨੀਂਦ ਨਹੀਂ ਆਈ ਹੋਈ ਕਿਉਂਕਿ ਤੁਹਾਡਾ ਘਰ ਵਾਲਾ ਜਾਗਦਾ ਹਾਲੇ ਤੱਕ। ਠੀਕ ਹੈ। 8ਵੀਂ ਕਲਾਸ 'ਚ ਆ ਕੇ ਮੇਰਾ ਕੱਦ ਜਵਾਬ ਦੇ ਗਿਆ, ਕਹਿੰਦਾ ਕਰਮ ਸਿੰਘ ਜੀ ਮਾਫੀ, ਮੇਰਾ ਤਾਂ ਇੱਥੇ ਹੀ ਸਟਾਪ ਹੈ, ਮੈਂ ਨਹੀਂ ਅੱਗੇ ਜਾ ਸਕਦਾ ਨਾਲ। ਮੇਰੇ ਤੋਂ 1 ਇੰਚ ਲੰਬਿਆਂ ਨੂੰ, ਆਂਡੀਆਂ ਗੁਆਂਢੀਆਂ ਨੂੰ, ਰਿਸ਼ਤੇਦਾਰਾਂ ਨੂੰ ਮੌਕਾ ਮਿਲ ਗਿਆ ਗੱਲਾਂ ਕਰਨ ਦਾ। ਬਸ ਕਿਵੇਂ ਵਧਣਾ ਹੀ ਹਟ ਗਿਆ, ਖਾਂਦਾ ਪੀਂਦਾ ਨਹੀਂ। ਕੁਰਸੀ ਧਰ ਲੈ, ਬਰਾਬਰ ਦਾ ਹੋ ਜਾਏਗਾ, ਥੱਲੇ ਕੁਰਸੀ ਲਾ ਲੈ। 10ਵੀਂ ਵਾਲੀ ਫੋਟੋ ਹੋਵੇ ਤਾਂ ਮੂਰੇ ਮੂਰੇ ਕਰਮੇ ਨੂੰ ਮੂਰੇ ਖੜਾ ਲਵੇ, ਹਣ ਖਿੱਚੋ। ਆ ਬਹੁਤ ਸੋਹਣਾ ਉਂਗਲਾ ਜਿਹਾ ਮਾਰ ਰਹੀ ਹੈ। ਕਿਸੇ ਨਾਲ ਵੀ ਸੀ ਲੱਗਣ ਤੋਂ ਪਹਿਲਾਂ ਆਪਣੇ ਦਿਲ ਦੀ ਗੱਲ ਕਰ ਲੈਣੀ ਚਾਹੀਦੀ ਹੈ। ਆਪਣੇ ਜਿਉਂਦੇ ਜਾਗਦੇ ਬਾਪੂਆਂ ਨੂੰ ਜਾ ਕੇ ਜ਼ਰੂਰ ਕਹੋ, ਲਵ ਯੂ ਪਾਪਾ, ਲਵ ਯੂ ਡੈਡੀ, ਲਵ ਯੂ ਡੈਡਾ, ਲਵ ਯੂ ਦਾਰ ਜੀ, ਲਵ ਯੂ ਬਾਜੀ, ਲਵ ਯੂ ਬਾਪੂ। ਮੈਂ ਇਹ ਸਿੱਖਣਾ ਪੜ੍ਹਨਾ ਹੀ ਜੇ ਬੱਚਾ ਪੈਦਾ ਕਰਨ ਤੋਂ ਪਹਿਲਾਂ ਸ਼ੁਰੂ ਕਰਦੀ ਤਾਂ ਉਹੋ ਜਿਹੀ ਔਲਾਦ ਹੋ। ਮੈਂ ਸਿੱਖਦਾ ਪੜ੍ਹਦਾ ਦੁਨੀਆ ਤੋਂ ਜਾਣਾ ਚਾਹੁੰਦਾ। ਮੈਂ ਤਾਂ ਆਪਣੇ ਮੁੰਡੇ ਰਾਜੂ ਨੂੰ ਕਹਿ ਰੱਖਿਆ ਵੀ ਰਾਜੂ, ਮੇਰੇ ਮਰਨੇ ਤੇ ਜਿਹੜਾ ਅਫਸੋਸ ਕਰਨ ਲਈ ਆਵੇ ਉਹਨੂੰ ਇੱਕ ਇੱਕ ਕਿਤਾਬ ਉੱਤੇ ਗਿਫਟ ਵਜੋਂ ਦੇ ਦਿਓ। ਮੇਰੇ ਹੋਰ ਕੋਈ ਡਿਫਾਂਗ ਕਰਨ ਦੀ ਲੋੜ ਨਹੀਂ ਭੋਗ ਦੇ ਉੱਤੇ। ਮੈਂ ਤਾਂ ਆਪਣੀ ਮਰਨੇ ਦੀ ਸਪੀਚ ਵੀ ਰਿਕਾਰਡ ਕਰਕੇ ਦੇ ਰੱਖੀ। ਸਤਿ ਸ਼੍ਰੀ ਅਕਾਲ ਰਾਣਾ ਰਣਵੀਰ। ਸਤਿ ਸ਼੍ਰੀ ਅਕਾਲ ਦਲਜੀਤ ਬਾਈ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਔਰ ਜਿੰਨੀ ਵੀ ਤੁਹਾਡੇ ਚੈਨਲ ਦੀ ਟੀਮ ਹੈ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਤਿਕਾਰ, ਅਦਬ, ਔਰ ਜੋ ਵੀ ਆਪਾਂ ਨੂੰ ਵੇਖ ਰਿਹਾ ਸੁਣ ਰਿਹਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਦੁਆ, ਸਲਾਮ ਜੀ। ਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਜਾਵਾਂ ਕਿ ਰਾਣਾ ਰਣਵੀਰ ਹੁਣੀ ਆਸਟ੍ਰੇਲੀਆ ਦੇ ਦੌਰੇ ਦੇ ਉੱਤੇ ਨੇ। ਇਹਨਾਂ ਨੇ ਆਪਣਾ ਇੱਕ ਨਾਟਕ ਲੈ ਕੇ ਆਏ ਨੇ, ਮਾਸਟਰ ਜੀ। ਤੇ ਮਾਸਟਰ ਜੀ ਤੋਂ ਹੀ ਆਪਾਂ ਸ਼ੁਰੂ ਕਰਦੇ ਹਾਂ ਕਿ ਮਾਸਟਰ ਜੀ ਐਜ਼ ਏ ਕਿੱਦਾਂ ਕਿ ਇੱਥੇ ਤੁਸੀਂ ਪੜ੍ਹਾਉਣਾ ਚਾਹੁੰਦੇ ਹੋ ਜਾਂ ਕਿੱਦਾਂ, ਕਿਉਂਕਿ ਮਾਸਟਰ ਜਦੋਂ ਆਪਾਂ ਲੈਂਦੇ ਵੀ ਪੁਰਾਣਾ ਵੇਲਾ ਜਿੱਤੇ ਆ ਜਾਂਦਾ ਨਾ ਪ੍ਰਾਇਮਰੀ ਸਕੂਲ ਦੇ ਵਿੱਚ। ਤੇ ਮੈਂ ਫੋਟੋ ਵੀ ਦੇਖੀ ਆ ਵੀ ਡੰਡਾ ਫੜਿਆ ਹੋਇਆ ਆ। ਤੇ ਕਿੱਦਾਂ ਦਾ ਰਿਹਾ ਅਨੁਭਵ ਹੁਣ ਤੱਕ ਦਾ ਆਸਟ੍ਰੇਲੀਆ ਦੇ ਵਿੱਚ ਇਸ ਨਾਟਕ ਦੇ ਨਾਲ? ਨਹੀਂ, ਬਹੁਤ ਅੱਛਾ। ਸ਼ੁਰੂਆਤ ਕੈਨੇਡਾ ਤੋਂ ਹੋਈ ਸੀ, ਬਹੁਤ ਵਧੀਆ। ਔਰ ਜਿਵੇਂ ਮਾਸਟਰ ਜੀ ਇਹਦਾ ਆਪਾਂ ਰੱਖਿਆ ਟਾਈਟਲ ਹੈ ਨਾ ਨਾਟਕ ਦਾ, ਸੋ ਮਾਸਟਰ ਜੀ ਤੋਂ ਹੀ ਸਾਨੂੰ ਪਤਾ ਲੱਗਦਾ। ਸਾਡਾ ਜਦੋਂ ਪਹਿਲਾ ਸ਼ਬਦ ਸਾਡੇ ਕੰਨਾਂ 'ਚ ਪੈਂਦਾ ਮਾਸਟਰ ਜੀ, ਇਹਦਾ ਮਤਲਬ ਕੋਈ ਪੜ੍ਹਨ ਲਿਖਣ ਦੀ ਗੱਲ ਹੋਏਗੀ, ਹੈ ਨਾ, ਕੋਈ ਕਲਾਸ ਲੱਗਣ ਦੀ ਗੱਲ ਹੋਏਗੀ। ਸੋ ਜਿਹੜੇ ਸ਼ੋਅ ਕੀਤੇ ਕੈਨੇਡਾ ਤੋਂ ਬਾਅਦ ਇੱਥੇ ਮੈਲਬਰਨ ਦੇ ਵਿੱਚ ਜਿਹੜੀ ਕਲਾਸ ਲੱਗੀ, ਪਹਿਲਾ ਸ਼ੋਅ ਹੋਇਆ, ਬਹੁਤ ਕਮਾਲ ਸੀ। ਇੰਨਾ ਅੱਛਾ ਖੂਬਸੂਰਤ ਜਿਹੜਾ ਰਿਸਪੌਂਸ ਰਿਹਾ ਦਰਸ਼ਕਾਂ ਦਾ। ਪਰਿਵਾਰ ਆਏ, ਬੱਚੇ ਆਏ, ਸਾਰੀ ਏਜ ਗਰੁੱਪ ਦੇ ਸੀਗੇ ਔਰ ਹਾਲ ਭਰਿਆ ਹੋਇਆ ਸੀ, ਸੋਲਡ ਆਊਟ ਸ਼ੋਅ ਸੀ। ਜਿਹੜੀ ਪ੍ਰਤੀਕਿਰਿਆ ਮਿਲੀ, ਰਿਸਪੌਂਸ ਮਿਲਿਆ, ਬਾਅਦ ਦੇ ਵਿੱਚ ਰਿਐਕਸ਼ਨ ਮਿਲਿਆ। ਜਦੋਂ ਮਿਲਿਆ ਲੋਕਾਂ ਨੂੰ, ਮੈਂ ਮੀਟ ਐਂਡ ਗ੍ਰੀਟ ਕੀਤੀ, ਉਹਨਾਂ ਨਾਲ ਫੋਟੋ ਖਿਚਾਈ, ਉਹਨਾਂ ਨਾਲ ਉਹਨਾਂ ਦੇ ਵਿਚਾਰ ਲਏ, ਤਾਂ ਐਡੀ ਵੱਡੀ ਲਾਈਨ ਜਿਹੜੀ ਲੱਗੀ ਹੋਈ ਸੀ, ਤਾਂ ਹਰੇਕ ਦਾ ਇੱਕ ਅਲੱਗ ਆਪੋ ਆਪਣਾ ਸੀ, ਹੈ ਨਾ, ਰਿਐਕਸ਼ਨ। ਕੋਈ ਕਹਿੰਦਾ ਸੀ ਇਸ ਤਰ੍ਹਾਂ ਦਾ ਮੈਂ ਕਦੇ ਨਾਟਕ ਦੇਖਿਆ ਨਹੀਂ, ਕੋਈ ਕਹਿੰਦਾ ਸੀ ਮੈਨੂੰ ਇਹ ਪਹਿਲੀ ਵਾਰੀ ਪਤਾ ਲੱਗਾ ਕਿ ਨਾਟਕ ਇਹ ਆਉਂਦਾ ਹੁੰਦਾ ਹੈ। ਕਿਸੇ ਨੇ ਕਿਹਾ ਕਿ ਮੈਂ ਅੱਜ ਤੋਂ ਬਾਅਦ ਜਦੋਂ ਕਿਸੇ ਨਾਲ ਗੁੱਸੇ ਹੋ ਵੀ ਗਿਆ ਜਾਂ ਕੋਈ ਮੇਰੇ ਨਾਲ ਕਿਆ ਕਰੂ, ਮੈਂ ਮਾਫ਼ੀ ਮੰਗ ਲਿਆ ਕਰੂੰ ਜਾਂ ਮਾਫ਼ ਕਰ ਦਿਆ ਕਰੂੰ। ਕਿਸੇ ਨੇ ਕਿਹਾ ਕਿ ਮੈਂ ਬਹੁਤ ਡਾਊਨ ਫੀਲ ਕਰ ਰਿਹਾ ਸੀ, ਮਤਲਬ ਆਪਣੇ ਆਪ ਨੂੰ ਅੰਡਰ ਐਸਟੀਮੇਟ ਕਰ ਰਿਹਾ ਸੀ, ਪਰ ਮੈਨੂੰ ਇਹ ਤੋਂ ਬਹੁਤ ਜ਼ਿਆਦਾ ਇੰਸਪੀਰੇਸ਼ਨ ਮਿਲੀ। ਕਿਸੇ ਨੇ ਕਿਹਾ ਮੈਂ ਅੱਜ ਇੱਥੋਂ ਨਵੇਂ ਰਿਸ਼ਤੇ ਲੈ ਕੇ ਚੱਲਿਆ, ਔਰ ਕਿਸੇ ਨੇ ਕਿਹਾ ਕਿ ਮੈਨੂੰ ਅੱਛਾ ਇਹ ਹਿਸਟਰੀ ਬਾਰੇ, ਗੁਰੂਆਂ ਬਾਰੇ ਪਤਾ ਹੀ ਨਹੀਂ ਸੀ। ਆਹ ਨਵੀਂ ਗੱਲ ਭਗਤ ਸਿੰਘ ਵਾਲੀ ਤੁਸੀਂ ਗੱਲ ਕੀਤੀ, ਮੈਂ ਵੀ ਬੋਲਣਾ ਚਾਹੁੰਦਾ ਸੀ ਪਰ ਮੈਂ ਹਿੰਮਤ ਨਹੀਂ ਕੀਤੀ। ਸੋ ਮੈਨੀ ਇਹਦੇ ਵਿੱਚ ਸਬਜੈਕਟਸ ਨੇ, ਹੈ ਨਾ, 7-8 ਚੀਜ਼ਾਂ ਟੱਚ ਕੀਤੀਆਂ ਨੇ ਸਬਜੈਕਟ ਵਿੱਚ। 2 ਘੰਟੇ 15 ਮਿੰਟ ਦਾ ਨਾਟਕ ਹੈ, ਤਾਂ ਬਹੁਤ ਕਮਾਲ ਦਾ ਰਿਸਪੌਂਸ ਰਿਹਾ, ਬਹੁਤ ਅੱਛਾ ਰਿਸਪੌਂਸ ਰਿਹਾ। ਬਾਕੀ ਮਾਸਟਰ ਜੀ ਬਾਰੇ ਇਹੀ ਹੈ ਵੀ ਮਾਸਟਰ ਹਸਾਉਂਦੇ ਵੀ ਹੈ, ਸਮਝਾਉਂਦੇ ਵੀ ਹੈ। ਅੱਛਾ ਟੀਚਰ, ਅੱਛਾ ਅਧਿਆਪਕ ਉਹ ਹੁੰਦਾ ਜਿਹੜਾ ਦੋਸਤ ਬਣ ਕੇ ਸਮਝਾਉਂਦਾ, ਜਿਹੜਾ ਝਿੜਕ ਵੀ ਦਿੰਦਾ, ਜਿਹੜਾ ਹਸਾ ਵੀ ਦਿੰਦਾ, ਜਿਹੜਾ ਕਿਸੇ ਗੱਲ ਸੁਣਾ ਕੇ ਆਸੇ ਪਾਸੇ ਦੀ ਜਾਂ ਆਪਣੀ ਇਮੋਸ਼ਨਲ ਵੀ ਕਰ ਦਿੰਦਾ, ਤੁਹਾਡੀਆਂ ਅੱਖਾਂ ਵੀ ਸਿੱਲੀਆਂ ਕਰ ਦਿੰਦਾ, ਔਰ ਤੁਹਾਨੂੰ ਬਕਾਇਦਾ ਲੱਗਦਾ ਕਿ ਯਾਰ ਮੈਥ ਦੀ ਕਲਾਸ ਸੀ, ਇਕੱਲਾ ਮੈਥ ਹੀ ਨਹੀਂ ਪੜ੍ਹਾਇਆ, ਹਿਸਟਰੀ ਵੀ ਪੜ੍ਹਾਤੀ ਤੇ ਨਾਲ ਨਾਲ ਸਾਨੂੰ ਹਸਾ ਵੀ ਦਿੱਤਾ, ਤਾਂ ਸਾਨੂੰ ਚਾਰਲੀ ਚੈਪਲਿਨ ਬਾਰੇ ਵੀ
ਦੱਸਤਾ, ਥੋੜੀ ਜਿਹੀ ਸਾਇੰਸ ਦੀ ਗੱਲ ਵੀ ਦੱਸਤੀ, ਤੇ ਸਾਨੂੰ ਇਹ ਵੀ ਕਹਤਾ ਕਿ ਫਲਾਨੀ ਕਹਾਣੀ ਤੁਸੀਂ ਪੜ੍ਹਿਆ ਕਰੋ, ਲਿਟਰੇਚਰ ਪੜ੍ਹਨ ਦੀ ਆਦਤ ਵੀ ਪਾਤੀ। ਸੋ ਇਸ ਤਰ੍ਹਾਂ ਦਾ ਅਧਿਆਪਕ ਸਾਨੂੰ ਵਧੀਆ ਲੱਗਦਾ। ਇਹੀ ਸਾਡੇ ਗੁਰਮੁਖ ਸਿੰਘ ਮਾਸਟਰ ਜੀ ਨੇ ਜਿਹੜਾ ਮੈਂ ਕਿਰਦਾਰ ਨਿਭਾਉਣਾ। ਸੋ ਇਹ ਕਲਾਸ ਹੀ ਹੈ, ਇੱਕ ਖੂਬਸੂਰਤ ਕਲਾਸ ਹੈ ਜੀ। ਤੇ ਮਾਸਟਰ ਜੀ ਸ਼ਾਇਦ ਬਹੁਮੁਖੀ ਵਿਕਾਸ ਦੇ ਵਿੱਚ ਬੜਾ ਸਹਾਈ ਹੋਵੇ ਤਾਂ ਮੈਨੂੰ ਲੱਗਦਾ ਇਦਾਂ ਜੀ। ਤੇ ਮਾਸਟਰ ਜੀ ਜਦੋਂ ਆਪਾਂ ਲੈਂਦੇ ਆ ਖਾਸ ਤੌਰ ਦੇ ਉੱਤੇ ਪੰਜਾਬੀ ਡਰਾਮਿਆਂ ਦੀ ਗੱਲ ਵਾਲੀ ਫਿਲਮਾਂ ਦੀ, ਮਾਸਟਰ ਨੂੰ ਬੜਾ ਇੱਕ ਫਨੀ ਤਰੀਕੇ ਦੇ ਨਾਲ ਸ਼ੋਅ ਕੀਤਾ ਗਿਆ ਪੰਜਾਬੀ ਖਾਸ ਤੌਰ ਦੇ ਉੱਤੇ। ਤੇ ਇਹਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਇੱਥੇ ਦਾ ਮਾਸਟਰ ਜਿਹੜਾ ਹਸਾਉਂਦਾ ਵੀ ਏ, ਕਿਉਂਕਿ ਸਾਡੇ ਕੀ ਹੁੰਦਾ ਕਿ ਸਕੂਲਾਂ ਦੇ ਵਿੱਚ ਜਦੋਂ ਅਸੀਂ ਮਾਸਟਰ ਦੇਖਦੇ ਹਾਂ ਸਾਨੂੰ ਪੰਜਾਬੀ ਵਾਲਾ ਬਹੁਤ ਚੰਗਾ ਲੱਗਦਾ, ਕਿਉਂਕਿ ਬੜਾ ਸੌਖਾ ਸਬਜੈਕਟ ਆ। ਮੈਥ ਵਾਲਾ ਜਿੰਨਾ ਮਰਜ਼ੀ ਜੋ ਲਾ ਲਵੇ ਜਾਂ ਅੰਗਰੇਜ਼ੀ ਵਾਲਾ ਬਹੁਤ ਲਾ ਲਵੇ, ਉਹਨਾਂ ਥੋੜੀ ਜਿਹੀ ਰਹਿੰਦੀ ਆ। ਤੇ ਇਹ ਤਾਲਮੇਲ ਬਿਠਾਉਣਾ ਦਰਸ਼ਕਾਂ ਦੇ ਨਾਲ, ਇਹ ਕਿੱਦਾਂ ਦਾ ਰਿਹਾ ਤਾਲਮੇਲ ਤੇ ਐਕਸਪੀਰੀਅੰਸ? ਦੇਖੋ, ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਉਹ ਹੁੰਦੀ ਹੈ ਜਦੋਂ ਤੁਸੀਂ ਲਿਖਦੇ ਹੋ, ਹੈਨਾ। ਜਦੋਂ ਤੁਸੀਂ ਖਰੜਾ ਤਿਆਰ ਕਰਦੇ ਹੋ, ਸਕ੍ਰਿਪਟ ਤੁਸੀਂ ਲਿਖ ਲਈ, ਨਾਟਕ ਜਦੋਂ ਮੈਂ ਲਿਖਣ ਲੱਗਿਆ ਤਾਂ ਹੁਣ ਮੈਨੂੰ ਇਹ ਪਤਾ ਕਿ ਮੈਂ ਸਟੇਜ ਤੇ ਲੈ ਕੇ ਜਾਣਾ, ਤੇ ਸਟੇਜ ਤੇ ਲੈ ਕੇ ਜਾਣਾ, ਤੇ ਮੇਰੀ ਇਹ ਇੱਛਾ ਹੁੰਦੀ ਹੈ ਜਾਂ ਮੇਰੇ ਅੰਦਰ ਆਇਆ ਇਹ ਗੱਲ ਕਿ ਮੈਂ ਨਾਟਕ ਪਹਿਲਾਂ ਤਾਂ ਉਹਨਾਂ ਨੂੰ ਦਿਖਾਉਣ ਦੀ ਚੇਸ਼ਟਾ ਕਰ ਰਿਹਾ ਜਿਹੜੇ ਨਾਟਕ ਨਹੀਂ ਦੇਖਦੇ, ਜਿਨ੍ਹਾਂ ਨੂੰ ਨਾਟਕ ਦੇਖਣ ਦੀ ਆਦਤ ਨਹੀਂ, ਜਿਹੜੇ ਕਹਿੰਦੇ ਆ ਕਿ ਨਾਟਕਾਂ ਨੂਟਕਾਂ 'ਚ ਕੀ ਪਿਆ ਹੁੰਦਾ, ਉਹਨਾਂ ਵੀ ਉਹ ਮੇਰੀ ਪਹਿਲਾਂ ਹੈ ਕਿ ਉਹ ਤਾਂ ਆਉਣਗੇ, ਚਾਹੇ 10 ਹੋਣ ਚਾਹੇ 5 ਹੋਣ 100 ਦੇ ਵਿੱਚੋਂ, ਪਹਿਲਾਂ ਉਹਨਾਂ ਨੂੰ ਮੁੱਖ ਰੱਖਦਾ। ਦੂਜਾ ਮੇਰੇ ਹੁੰਦਾ ਵੀ ਜਿਹੜੇ ਨਾਟਕ ਨੂੰ ਪਸੰਦ ਕਰਦੇ ਆ ਜਾਂ ਜਿਹੜੇ ਕੋਈ ਚੰਗੀ ਚੀਜ਼ ਦੇ ਭਾਲ ਦੇ ਵਿੱਚ ਨੇ, 30-35% ਉਹ ਬੰਦੇ ਹੋਣਗੇ, ਉਹਨਾਂ ਨੂੰ ਦਿਮਾਗ 'ਚ ਰੱਖਣਾ। ਫਿਰ ਇੱਕ ਹੁੰਦਾ ਵੀ ਨੁਕਤਾਚੀਨੀ ਕਰਨ ਵਾਲੇ ਹੋਣਗੇ, ਕ੍ਰਿਟਿਸਿਜ਼ਮ ਕਰਨ ਵਾਲੇ ਹੋਣਗੇ, ਉਹ ਹੋਣਗੇ 4-5 ਵਿੱਚੋਂ ਉਹ ਹੋਣਗੇ, ਉਹਨਾਂ ਦਾ ਵੀ ਖਿਆਲ ਹੈ। ਇੱਕ ਹੁੰਦਾ ਵੀ ਜਿਨ੍ਹਾਂ ਨੇ ਚਾਹੇ ਜੋ ਮਰਜ਼ੀ ਕਰੋ ਉਹਨਾਂ ਨੇ ਨਿੰਦਣਾ ਹੀ ਨਿੰਦਣਾ, ਉਹ 1-2 ਉਹ ਹੋਣਗੇ, ਉਹ ਵੀ ਦਿਮਾਗ ਵਿੱਚ ਹੁੰਦੇ ਨੇ। ਦੂਜਾ ਇਹ ਹੈ ਕਿ ਨਾਟਕ ਤੁਸੀਂ ਕਰ ਰਹੇ ਹੋ ਤੇ ਸਿਰਫ ਨਾਅਰੇਬਾਜ਼ੀ ਨਾ ਲੱਗੇ ਜੀ, ਐਂਟਰਟੇਨਮੈਂਟ ਹੋਵੇ ਉਹਨਾਂ ਦਾ, ਹੈਨਾ, ਉਹਨਾਂ ਨੂੰ ਲੱਗੇ ਕਿ ਸਾਨੂੰ ਕੁਝ ਸਿੱਖਣ ਨੂੰ ਮਿਲ ਰਿਹਾ ਇਹਦੇ ਵਿੱਚੋਂ, ਤੇ ਥੋੜਾ ਜਿਹਾ ਹਿੱਲਣ ਸੋਚਣ ਲਈ ਮਜਬੂਰ ਹੋਣ ਵੀ, ਹੈ ਐਂ ਵੀ ਹੁੰਦਾ, ਆ ਤਾਂ ਮੈਂ ਸੋਚਦਾ ਸੀ, ਏਦਾਂ ਤਾਂ ਅਸੀਂ ਗੱਲ ਕਰਦੇ ਸੀ ਘਰੇ। ਇੱਕ ਉਹਨੂੰ ਕਿਤੇ ਨਾ ਕਿਤੇ ਉਹਨੂੰ ਵੀ ਅਹਿਸਾਸ ਹੋਏ ਜਿਵੇਂ ਵੀ ਯਾਰ ਮੈਂ ਗਲਤੀ ਕੀਤੀ ਹੈ ਕਿਤੇ, ਮੈਂ ਸੌਰੀ ਆ ਇਸ ਗੱਲ ਲਈ। ਸੋ ਇਹ ਮੈਂ ਐਕਚੁਅਲੀ ਜੋ ਮੇਰਾ ਕਰੈਕਟਰ ਹੈ ਜਾਂ ਆਸੇ ਪਾਸੇ ਲੋਕ ਨੇ ਉਹਨਾਂ ਨੂੰ ਵਿੱਚ ਬੁਣਿਆ, ਤੇ ਵੱਡੀ ਜ਼ਿੰਮੇਵਾਰੀ ਸੀ ਕਿ ਐਂਟਰਟੇਨਮੈਂਟ ਜ਼ਰੂਰ ਦੇਣਾ ਜੀ। ਲੋਕਾਂ ਨੂੰ ਇਹ ਨਹੀਂ ਵੀ ਗੰਭੀਰ ਜਾ ਕੇ ਕਹਿੰਦਾ ਠੀਕ ਸੀ ਨਾਟਕ ਦਾ ਯਾਰ ਪਰ 2 ਘੰਟੇ ਰਵਾਈ ਹੋਈ ਗਿਆ, ਹਨਾ, ਭਾਸ਼ਣ ਜਾਈ ਦੇਈ ਗਿਆ, ਸੁਣ ਜਾਈ ਹੋ ਗਏ, ਅਸੀਂ ਤਾਂ ਵਿੱਚ ਦੀ ਤਾਂ ਗਵਾਚ ਜੇ ਗਏ ਸੀ। ਵੀ ਇਹ ਨਹੀਂ ਰੱਖਣਾ, ਬੈਲੈਂਸ ਰੱਖਣਾ। ਆਰਟ ਦਾ ਕੰਮ ਹੈ ਕਿ ਬੈਲੈਂਸ ਰੱਖ ਕੇ ਲੋਕਾਂ ਦੇ ਅੰਦਰ ਵੜ ਕੇ ਲੋਕਾਂ ਦੀ ਜ਼ੁਬਾਨ ਦੇ ਵਿੱਚ ਗੱਲ ਕਰੀਏ, ਲੋਕਾਂ ਦੀ ਸਰਲ ਭਾਸ਼ਾ ਦੇ ਵਿੱਚ ਗੱਲ ਕਰੀਏ, ਤੇ ਉਹਨਾਂ ਨੂੰ ਇਹ ਵੀ ਨਾ ਲੱਗੇ ਵੀ ਬਹੁਤ ਜ਼ਿਆਦਾ ਸਿਆਣਾ ਬੰਦਾ ਸਾਨੂੰ ਲੈਕਚਰ ਦੇਈ ਜਾ ਰਿਹਾ, ਵੀ ਏਡੇ ਸਿਆਣੇ ਅਸੀਂ ਕਿਉਂ ਨਹੀਂ ਹੋ ਸਕਦੇ। ਉਹਨਾਂ ਨੂੰ ਵੀ ਲੱਗ ਸਕਦਾ ਵੀ ਜਿਹੋ ਜਿਹਾ ਮਾਸਟਰ ਗੱਲਾਂ ਕਰਦਾ ਅਸੀਂ ਵੀ ਇਹੋ ਜਿਹੀਆਂ ਕਰੀਏ। ਸੋ ਇਹ ਚੈਲੰਜ ਸੀਗੇ। ਇਹ ਚੈਲੰਜ ਫਿਰ ਰੀਡਿੰਗ ਜਦੋਂ ਸਕ੍ਰਿਪਟ ਤਿਆਰ ਹੋਈ ਪੂਰੇ ਹੋਏ। ਪਹਿਲੇ ਸ਼ੋਅ ਨੇ ਮੋਹਰ ਲਾਤੀ, ਉੱਥੇ ਓਟਵਾ ਦੇ ਵਿੱਚ ਕੈਨੇਡਾ ਸ਼ੁਰੂ ਹੋਇਆ ਕਿ ਜੋ ਸੋਚਿਆ ਸੀ ਉਹ ਪੂਰਾ ਹੋਇਆ। ਹੁਣ ਜਿੱਥੇ ਮਰਜ਼ੀ ਕਰੀਏ, ਚਾਹੇ ਬਠਿੰਡੇ ਕਰ ਲਈਏ, ਚਾਹੇ ਭੁੱਚੋ ਕਰ ਲਈਏ, ਚਾਹੇ ਬ੍ਰਿਸਬਨ ਕਰ ਲਈਏ, ਰਿਸਪੌਂਸ ਇੱਕੋ ਜਿਹਾ ਹੀ ਮਿਲੂਗਾ ਜੀ। ਔਰ ਜਿੱਦਾਂ ਤੁਸੀਂ ਦੱਸਿਆ ਕਿ ਨਾਟਕ ਦਾ ਤੁਸੀਂ ਬਹੁਤ ਪਹਿਲੂ ਜਿਹੜੇ ਉਹਦੇ ਦੇਖਦੇ ਆ ਕਿ ਕਿਹੋ ਜਿਹਾ ਮੂਹਰੇ ਦਰਸ਼ਕ ਬੈਠੇ ਆ। ਜੇ ਅਸੀਂ ਦਰਸ਼ਕਾਂ ਦੀ ਗੱਲ ਕਰੀਏ ਵੀ ਦਰਸ਼ਕ ਜਿਹੜੇ ਆ, ਨੋਰਾ ਰਿਚਰਡਸ ਤੋਂ ਆਪਾਂ ਗੱਲ ਕਰ ਲਈਏ ਕਿ ਈਸ਼ਵਰ ਚੰਦਰ ਨੰਦਾ ਦੀਆਂ ਬੜੀਆਂ ਇਕਾਂਗੀਆਂ ਆਪਾਂ ਪੜ੍ਹਦੇ ਰਹੇ ਆ ਸ਼ੁਰੂ ਤੋਂ, ਤੇ 1 ਐਕਟ ਪਲੇ ਦੀ ਗੱਲ ਕਰ ਲਈਏ, ਤੇ ਉਹ ਜਿਹੜੇ ਲੋਕ ਆ ਉੱਥੋਂ ਟੁੱਟ ਗਏ। ਜੇ ਆਪਾਂ ਅੱਗੇ ਆਈਏ, ਗੁਰਸ਼ਰਨ ਸਿੰਘ ਹੋਣਾ ਨੇ ਉਹਨਾਂ ਨੁੱਕੜ ਨਾਟਕਾਂ ਦੇ ਨਾਲ ਪਿੰਡਾਂ ਤੱਕ ਨਾਟਕ ਲੈ ਕੇ ਗਏ, ਬਹੁਤ ਅਸੀਂ ਦੇਖੇ ਜੀ। ਹੁਣ ਵੀ ਜਾਈਦਾ, ਉਹ ਅਜੇ ਕਰਦੇ, ਉਹਨਾਂ ਦੀਆਂ ਅੱਗੇ ਟੀਮਾਂ ਜਿਹੜੀਆਂ ਕਰ ਰਹੀਆਂ, ਪਰ ਉਹ ਦੇਖਿਆ ਵੀ ਉਹ ਇੱਕ ਸਬਜੈਕਟ ਤੇ ਰਹਿ ਗਿਆ ਸੀਮਤ ਹੋ ਕੇ। ਉਹ ਜਦੋਂ ਤੁਸੀਂ ਜਿੱਦਾਂ ਗੱਲ ਕੀਤੀ ਨਾਅਰੇਬਾਜ਼ੀ ਤੇ, ਉਹਨਾਂ ਨੇ ਭਗਤ ਸਿੰਘ ਜਾਂ ਉਹ ਜਿਹੜਾ ਇੱਕ ਇਨਕਲਾਬੀ ਪੱਖ ਸੀ ਉੱਥੇ ਤੱਕ ਸੀਮਤ ਕਰ ਲਿਆ, ਉਹ ਤੋਂ ਨਿਕਲਣ ਦੀ ਕੋਸ਼ਿਸ਼ ਨਹੀਂ ਹੋਈ। ਤੁਹਾਨੂੰ ਕੀ ਲੱਗਦਾ ਵੀ ਨਾਟਕ ਦੇ ਵਿੱਚ ਕੁਛ ਅਸੀਂ ਇਦਾਂ ਦੇ ਪਹਿਲੂ ਵੀ ਲੈ ਕੇ ਆਈਏ ਜਿਹੜੀਆਂ ਜ਼ਿੰਦਗੀ, ਮੈਨੂੰ ਲੱਗਦਾ ਕਿ ਹੁਣ ਸਾਡੀ ਬਿਲਕੁਲ ਡਿਫਰੈਂਟ ਹੋ ਚੁੱਕੀ ਜ਼ਿੰਦਗੀ ਪਹਿਲਾਂ ਨਾਲੋਂ, ਅਸੀਂ ਉਹ ਜਿਹੜੇ ਪੱਖ ਆ ਉਹ ਕਿਤੇ ਪਿੱਛੇ ਰਹੇ ਆ ਨਾਟਕ ਖੇਤਰ ਵਿੱਚ? ਦੇਖੋ, ਇੱਕ ਗੱਲ ਹੋ ਸਕਦਾ ਕਈਆਂ ਨੂੰ ਬਹੁਤ ਅਟਪਟੀ ਲੱਗੇ ਇਹ ਸੁਣਨ ਦੇ ਵਿੱਚ ਕਿ ਬੰਦਾ ਕਹਿੰਦਾ ਯਾਰ ਵੀ ਇਹ ਪੋਜ਼ਿਟਿਵ ਤਰੀਕੇ ਨਾਲ ਕਹਿ ਰਿਹਾ ਕਿ ਮੈਂ ਜਿੰਨੀ ਦੇਰ ਮੇਰੀ ਮੌਤ ਨਹੀਂ ਆਉਂਦੀ ਮੈਂ ਸੈਟੀਸਫਾਈ ਨਹੀਂ ਹੋਣਾ ਚਾਹੁੰਦਾ ਜੀ। ਸੈਟੀਸਫੈਕਸ਼ਨ ਦਾ ਨਾਂ ਹੀ ਇਹ ਹੈ ਕਿ ਡੈਡ ਹੋ ਗਏ ਤੁਸੀਂ, ਹਨਾ, ਵੀ ਹੁਣ ਮੈਂ ਬਹੁਤ ਕੱਤ ਲਿਆ, ਮੈਂ ਜੋ ਕਰ ਰਿਹਾ ਠੀਕ ਕਰ ਰਿਹਾ। ਸੋ ਇੱਕ ਤਾਂ ਸੈਟੀਸਫਾਈ ਜਿਹੜੇ ਬੰਦੇ ਹੋ ਜਾਂਦੇ ਆ, ਇੱਕ ਜਾਂ ਜਿਹੜੇ ਸਟਕ ਹੋ ਜਾਂਦੇ ਆ, ਫਸ ਜਾਂਦੇ ਆ ਕਿ ਮੈਂ ਜੋ ਕਰ ਰਿਹਾ ਮੈਂ ਤਾਂ ਇਹੀ ਇਦਾਂ ਹੀ ਕਰਨਾ। ਮੈਂ ਪਹਿਲਾਂ ਕਾਮੇਡੀ ਵੀ ਕੀਤੀ ਹੈ, ਮੈਂ ਪਾਸ਼ ਦਾ ਨਾਟਕ ਵੀ ਕੀਤਾ ਹੈ, ਬਹੁਤ ਡਿਫਰੈਂਟ ਤਰ੍ਹਾਂ ਦੇ ਨਾਟਕ ਕੀਤੇ ਨੇ, ਬਹੁਤ ਡਿਫਰੈਂਟ ਤਰ੍ਹਾਂ ਦੀਆਂ ਨਾਟਕ ਦੀਆਂ ਫਿਲਮ ਦੀਆਂ ਸਕ੍ਰਿਪਟ ਵੀ ਲਿਖੀਆਂ ਨੇ। ਮੈਂ ਆਸ਼ਕੀ ਵਾਲੇ ਗੀਤ ਵੀ ਲਿਖ ਲੈਣਾ, ਮੈਂ ਸੀਰੀਅਸ ਵੀ ਲਿਖ ਲੈਣਾ, ਮੈਂ ਇੰਸਪੀਰੇਸ਼ਨ ਵਾਲੇ ਵੀ ਲਿਖ ਲੈਣਾ। ਬੰਦੇ ਦੇ ਅੰਦਰ ਬਹੁਤ ਕੁਝ ਹੁੰਦਾ। ਇੱਕ ਬੰਦੇ ਦੇ ਅੰਦਰ 2 ਜਣੇ ਤਕਰਾਰ ਕਰਦੇ ਨੇ, ਜੇ ਇੱਕ ਦੀਵਾਰ ਬਣਦਾ ਹੈ ਦੂਜਾ ਬੂਹੇ ਬਣਾਉਂਦਾ ਹੈ। ਗੁਰਤੇਜ ਕਹਾਰਵਾਲਾ ਹੋਰਾਂ ਦਾ ਸ਼ੇਰ ਹੈ ਇਹ।
ਸੋ ਸਾਡੇ ਅੰਦਰ ਜੋ ਬਹੁਤ ਕੁਝ ਹੈ ਮੈਂ ਉਹਨੂੰ ਫੜਨ ਦੀ ਕੋਸ਼ਿਸ਼ ਕਰਦਾ ਕਿ ਬੱਚਾ ਵੀ ਹੈ ਮੇਰੇ ਅੰਦਰ, ਇੱਕ ਆਸ਼ਿਕ ਵੀ ਹੈ, ਇੱਕ ਬਜ਼ੁਰਗ ਵੀ ਹੈ, ਇੱਕ ਨਾਖੁਸ਼ ਬੰਦਾ ਵੀ ਹੈ, ਇੱਕ ਬਹਾਦਰ ਵੀ ਹੈ, ਇੱਕ ਡਰਪੋਕ ਵੀ ਹੈ, ਇੱਕ ਇਨਕਲਾਬ ਪਸੰਦ ਵੀ ਹੈ, ਇੱਕ ਕਹਿੰਦਾ ਠੀਕ ਹੈ ਜੇ ਮਰਜ਼ੀ ਚੱਲੀ ਜਾਂਦਾ ਉਹ ਚੱਲੀ ਜਾਣ ਦੇ। ਇਹ ਸਾਰੀਆਂ ਗੱਲਾਂ ਨੂੰ ਫੜ ਕੇ ਰੱਖਣਾ। ਸਟੱਕ ਜਦੋਂ ਹੋ ਜਾਂਦੀਆਂ ਨੇ, ਸਟੱਕ ਟੋਬੇ ਹੁੰਦੇ ਆ। ਟੋਬਾ ਪਹਿਲਾਂ ਸੋਹਣਾ ਲੱਗਦਾ, ਚਲੋ ਟੋਬੇ ਕੋਲੇ ਫੋਟੋ ਖਿਚਾ ਲਾਉਣੇ, ਫਿਰ ਬੰਦਾ ਕਹਿੰਦਾ ਯਾਰ ਪਾਣੀ ਖੜਾ, ਯਾਰ ਇਹ ਤਾਂ ਜਿਲਬ ਆ ਗਈ, ਯਾਰ ਕਾਈ ਜੰਮ ਗਈ, ਯਾਰ ਮੁਸ਼ਕ ਮਾਰਦੀ ਹੈ। ਜਿਹੜੀਆਂ ਨਦੀਆਂ ਹੁੰਦੀਆਂ ਨੇ ਉਹ ਵਗਦੀਆਂ ਰਹਿੰਦੀਆਂ ਨੇ, ਕਿਤੇ ਨਦੀ ਬਹੁਤ ਭਰੀ ਜਾਂਦੀ ਹੈ, ਕਿਤੇ ਉਹਦਾ ਹੁੰਦਾ ਵੀ ਹਾਥੀ ਦਾ ਡੋਬ ਆ ਜਾਂਦਾ, ਕਿਤੇ ਹੋ ਜਾਂਦਾ ਵੀ ਰਾਣੇ ਵਰਗੇ ਦੇ ਗਲ ਤੱਕ ਪਾਣੀ ਆਉਂਦਾ, ਕਿਤੇ ਲੱਗਦਾ ਗਿੱਟਿਆਂ ਤੱਕ ਹੀ ਪਾਣੀ ਹੈ, ਕਿਤੇ ਝਾੜੀ ਫੂਸ ਆ ਜਾਂਦਾ, ਕਿਤੇ ਥੋੜੀ ਜਿਹੀ ਗੰਦਲੀ ਹੋ ਜਾਂਦੀ ਹੈ, ਕਿਤੇ ਬਿਲਕੁਲ ਇੰਨਾ ਸਪਸ਼ਟ ਸਾਫ਼ ਪਾਣੀ ਹੁੰਦਾ ਕਿ ਉਹਦੇ ਵਿੱਚ ਪੱਥਰ ਵੀ ਦਿਖਣ ਲੱਗ ਜਾਂਦੇ ਨੇ। ਪਰ ਇਹ ਨਦੀ 'ਚ ਹੀ ਦਿਖੂਗਾ, ਇਹ ਨਾ ਸਮੁੰਦਰ 'ਚ ਦਿਖੂਗਾ, ਨਾ ਇਹ ਲੇਕ ਦੇ ਵਿੱਚ ਦਿਖੂਗਾ, ਨਾ ਇਹ ਟੋਬੇ 'ਚ ਦਿਖੂਗਾ। ਸੋ ਨਦੀਆਂ ਕਿਤੇ ਘੱਟ ਵੀ ਆ ਜਾਂਦਾ ਪਾਣੀ, ਕਿਤੇ ਸੁੱਕਣ 'ਚ ਵੀ ਲੱਗ ਜਾਂਦਾ, ਕਿਤੇ ਲੱਗਦਾ ਫੇਰ ਲਹਿਰ ਆ ਗਈ, ਕਿਤੇ ਬਹੁਤ ਸਲੋ ਆ, ਕਿਤੇ ਬਹੁਤ ਫਾਸਟ ਹੋ ਜਾਂਦਾ ਪਾਣੀ। ਇਹੀ ਰਵਾਨਗੀ ਜ਼ਿੰਦਗੀ ਦੀ ਹੈ। ਸੋ ਇਹ ਪੜ੍ਹਨੀ ਜਿਹੜਾ ਤੁਸੀਂ ਕਿਹਾ ਵੀ ਨਾਟਕ, ਉਹ ਸਭ ਦੀ ਆਪੋ ਆਪਣੀ ਦੌੜ ਹੈ, ਪਰ ਮੈਂ ਕਹਿੰਦਾ ਕਿ ਤੁਹਾਨੂੰ ਸਮੇਂ ਦੇ ਹਾਣ ਦਾ ਹੋ ਕੇ ਚੱਲਣਾ ਚਾਹੀਦਾ ਹੈ। ਸਮੇਂ ਦੀਆਂ ਅੱਜ ਦੀਆਂ ਸਮੱਸਿਆਵਾਂ ਕੀ ਨੇ, ਅੱਜ ਦੀਆਂ ਪ੍ਰੋਬਲਮ ਕੀ ਨੇ। ਹੁਣ ਤੁਸੀਂ ਹੈਰਾਨ ਹੋਵੋਗੇ ਵੀ ਇਸ ਨਾਟਕ ਦੇ ਵਿੱਚ ਅਸੀਂ ਭਗਤ ਸਿੰਘ ਵੀ ਪੜ੍ਹਾ ਦੇਣਾ, ਅਸੀਂ ਗੁਰੂ ਨਾਨਕ ਦੇਵ ਜੀ ਦੀ ਵੀ ਗੱਲ ਕਰ ਲੈਣੀ ਹੈ, ਬਾਣੀ ਦੀ ਵੀ ਗੱਲ ਕਰਨੀ ਹੈ, ਅਸੀਂ ਫੈਮਲੀਆਂ ਦਾ ਦੇਖਿਆ ਜਾਵੇ ਇੱਥੇ ਤਕਰਾਰ ਵੀ ਫੜ ਲੈਣਾ, ਜੇ ਕਹੀਏ ਇੱਥੇ ਬਹੁਤ ਤਕਰਾਰ ਚੱਲ ਰਿਹਾ, ਤਕਰਾਰ ਵੀ ਫੜ ਲੈਣਾ, ਸਾਰਾ ਕੁਝ। ਸੋ ਉਹ ਚੀਜ਼ਾਂ ਨੂੰ ਫੜ ਕੇ ਤੁਰਨਾ ਪੈਣਾ। ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਕਲਾ ਦੀ ਰਵਾਨਗੀ ਨਾਲ ਥੀਏਟਰ ਨਾਲ ਜੁੜਨ, ਦਰਸ਼ਕ ਵੱਧ ਤੋਂ ਵੱਧ ਹੋਣ, ਆਡੀਅנס ਤੁਹਾਡੇ ਨਾਲ ਜੁੜੇ, ਔਰ ਤੁਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਵੀ ਅੱਗੇ ਚੱਲ ਸਕੋ, ਹੈਨਾ, ਔਰ ਤੁਸੀਂ ਇਹਦੇ ਵਿੱਚ ਰੋਜ਼ੀ ਰੋਟੀ ਵੀ ਕਮਾ ਸਕੋ। ਨਹੀਂ ਤਾਂ ਬੰਦਾ ਕਹਿੰਦਾ ਨਾਟਕ ਕਰਨ ਲੱਗਾ ਸਾਡਾ ਵਾਲਾ ਭੁੱਖਾ ਮਰੂਗਾ। ਇਹ ਗੱਲ ਮਿੱਥ ਤੋੜਨ ਦੀ ਲੋੜ ਹੈ। ਮਾਂ-ਬਾਪ ਪ੍ਰਾਊਡ ਨਾਲ ਕਹਿ ਸਕਣ, ਚਾਹੇ ਪੰਜਾਬ ਚਾਹੇ ਕਿਤੇ, ਵੀ ਨਾਟਕ ਕਰਦਾ ਕੋਈ ਨਾ, ਆਪਣਾ ਕਮਾ ਕੇ ਖਾ ਲੂਗਾ, ਹੁਣ ਇਹਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ, ਹੈਨਾ। ਚਾਹੇ ਜਿੰਨੇ ਮਰਜ਼ੀ ਪੈਸੇ ਲਵੇ, ਜੋ ਮਰਜ਼ੀ ਲੱਤਾਂ ਬਾਹਾਂ ਖਿੱਚਣ ਵਾਲੇ ਮਿਲਣਗੇ, ਕਿਸੇ ਦੀ ਪਰਵਾਹ ਨਹੀਂ ਕਰਨੀ। ਆਪਣੀ ਤੋਰ ਤੁਰਦੇ ਰਹੋ, ਠੀਕ ਹੈ ਨਾ। ਪਰ ਆਪਣੀ ਤੋਰ ਤੁਰਨ ਦਾ ਇਹ ਵੀ ਨਹੀਂ ਵੀ ਕਿਸੇ ਦਾ ਦਰਵਾਜ਼ਾ ਖੜਕਾ ਕੇ ਭੱਜੋ, ਕਿਸੇ ਨੂੰ ਤੰਗ ਕਰੋ, ਕਿਸੇ ਨੂੰ ਧੱਕਾ ਮਾਰ ਕੇ ਭੱਜੋ। ਸੋ ਵਗਦੇ ਰਹਿਣ ਦਾ ਜਿਹੜੀ ਵੇਰੀਏਸ਼ਨ ਹੈ ਉਹ ਮੈਂ ਕਦੇ ਵੀ ਮੈਂ ਰਿਪੀਟ ਨਹੀਂ ਕਰਦਾ ਕਿ ਮੈਂ ਪਿਛਲੀ ਵਾਰੀ ਆਹ ਨਾਟਕ ਕੀਤਾ ਸੀ ਜਾਂ ਹੁਣ ਮੈਂ ਉਹੋ ਜਿਹਾ ਹੀ ਕਰ ਦੇਣਾ, ਉਹੋ ਜਿਹੇ ਪਸੰਦ ਨਹੀਂ। ਮੈਨੂੰ ਚੈਲੰਜ ਕਬੂਲ ਨੇ, ਹਨਾ। ਜੇ ਮੈਂ ਫਿਲਮਾਂ ਵੀ ਲਿਖਦਾ ਉਹ ਵੀ ਵੱਖਰੇ ਕਿੰਨਾ ਲਿਖਦਾ, ਮੁੰਡੇ ਯੂਕੇ ਦੇ ਵੀ ਲਿਖੀ ਹੈ, ਅੱਜ ਦੇ ਰਾਂਝੇ ਵੀ ਲਿਖੀ ਹੈ, ਅਰਦਾਸ ਵੀ ਲਿਖੀ ਹੈ, ਮਾਂ ਵੀ ਲਿਖੀ ਹੈ, ਅਸੀਸ ਵੀ ਲਿਖੀ ਹੈ। ਸੋ ਸਬਜੈਕਟ ਦਾ ਫਰਕ ਪੈਂਦਾ ਹੈ ਨਾ। ਸਨੋਮੈਨ ਵੀ ਲਿਖੀ, ਸੋ ਇਹ ਹੈ ਵੀ ਵੱਖਰੇ ਵੱਖਰੇ ਸਬਜੈਕਟ ਦੇ ਉੱਤੇ ਹੱਥ ਅਜਮਾਉਣਾ ਚਾਹੀਦਾ। ਬੰਦੇ ਦੀਆਂ ਪ੍ਰੋਬਲਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੱਖਰੀਆਂ ਰਹਿੰਦੀਆਂ ਨੇ। ਜ਼ਿੰਦਗੀ ਵਿੱਚ ਹਰੇਕ ਦਾ ਸੁਭਾਅ ਵੱਖਰਾ, ਹਰੇਕ ਦਾ ਦਿਮਾਗ ਵੱਖਰਾ ਹੈ, ਤੇ ਆਡੀਅנס ਵਿੱਚ ਵੱਖਰੇ ਵੱਖਰੇ ਲੋਕ ਫਿਰਦੇ ਨੇ। ਸਭ ਦੀ ਨਬਜ਼ ਫੜ ਕੇ ਤੁਰਨਾ ਪਊਗਾ। ਜੀ ਬਿਲਕੁਲ। ਤੇ ਖੈਰ ਇਹਦੇ ਵਿੱਚ ਆ ਜਿਹੜਾ ਤੁਹਾਡਾ ਆਨਸਰ ਸੀ, ਮੈਨੂੰ ਲੱਗਦਾ ਵੀ ਸਾਰੇ ਪੱਖ ਤੁਸੀਂ ਵੈਸੇ ਕੰਪਲੀਟ ਕਰ ਦਿੱਤੇ। ਮੈਨੂੰ ਬੋਲਣ ਦੀ ਬਹੁਤ ਆਦਤ ਹੈ, ਬੜਾ ਨਹੀਂ ਵਧੀਆ ਇਹ ਗੱਲ। ਤੇ ਵੈਸੇ ਵੀ ਇਹ ਹੁੰਦਾ ਕਿ ਤੁਸੀਂ, ਮੈਨੂੰ ਲੱਗਦਾ ਵੀ ਤੁਹਾਡੇ ਵਿੱਚ ਬਹੁਤ ਜਜ਼ਬਾ ਤੇ ਨਾਲ ਇੰਨਾ ਕੁਝ ਤੁਸੀਂ ਪੈਸ਼ਨ ਬਿਨਾ ਨਹੀਂ ਗੱਲ, ਜਜ਼ਬਾ ਹੋਣਾ ਚਾਹੀਦਾ। ਹਾਂਜੀ, ਜਜ਼ਬਾ ਹੋਣਾ ਜ਼ਰੂਰੀ ਹੈ। ਤੇ ਖਾਸ ਤੌਰ ਤੇ ਦੋ ਕੌਮਾਂ ਦੀ ਆਪਾਂ ਗੱਲ ਕਰ ਲਈਏ, ਇੱਕ ਆਪਾਂ ਪੰਜਾਬੀ ਕੌਮ ਦੀ ਗੱਲ ਕਰ ਲਈਏ, ਇੱਕ ਬੰਗਾਲੀ ਦੀ ਗੱਲ ਕਰ ਲਈਏ। ਦੋਨੇ ਫਰੀडम ਫਾਈਟਰ ਰਹੇ ਆ ਜੀ, ਬਹੁਤ ਤਕੜਾ ਸੰਘਰਸ਼ ਲੜਿਆ ਫਰੀडम ਦੇ ਵਿੱਚ ਜੀ। ਤੇ ਉਸ ਤੋਂ ਬਾਅਦ ਖਾਸ ਤੌਰ ਦੇ ਉੱਤੇ ਸਾਡਾ ਸ਼ਾਇਦ ਸਾਰੇ ਦੇਸ਼ ਦੇ ਵਿੱਚ ਨੰਬਰ 1 ਸੀ ਲਿਟਰੇਚਰ ਦੇ ਵਿੱਚ ਜੀ, ਸਾਡਾ ਪੜ੍ਹਨ ਵਿੱਚ ਵੀ। ਬੰਗਾਲੀਆਂ ਨੇ ਉਹ ਤੋੜ ਹੀ ਨਹੀਂ। ਅਸੀਂ ਕੱਲ ਪਰਸੋਂ ਮੈਂ ਨੈਟਫਲਿਕਸ ਤੇ ਦੇਖਦਾ ਸੀ, ਰਵਿੰਦਰ ਨਾਥ ਦੀਆਂ ਸਟੋਰੀਜ਼ ਉਹ ਬਣੀਆਂ ਨੈਟਫਲਿਕਸ ਦੇ ਉੱਤੇ ਆ ਗਈਆਂ। ਸਾਡੇ ਅਜੇ ਇਹ ਕੰਮ ਨਹੀਂ ਹੋਣਾ ਸ਼ੁਰੂ ਹੋਇਆ। ਸਾਡੇ ਜੇ ਕਰਦੇ ਵੀ ਆ ਉਹਦੇ ਵਿੱਚ ਵੀ ਇਦਾਂ ਆ ਕਿ ਜਿਹੜੀ ਵੀ ਚੀਜ਼ ਹੁੰਦੀ ਆ ਉਹ ਇਦਾਂ ਲੱਗਦਾ ਪੰਜਾਬੀ ਵੀ ਹਥਿਆਰਾਂ ਤੋਂ ਸ਼ੁਰੂ ਕਰਦੇ ਆ, ਹਥਿਆਰਾਂ ਦੇ ਖਤਮ ਕਰ ਦਿੰਦੇ ਆ। ਫਿਰ ਉੱਥੇ ਗੱਲ ਆ ਜਾਂਦੀ ਆ ਵੀ ਸਾਡੇ ਵਿੱਚ ਕੀ ਸਬਜੈਕਟ ਦੀ ਘਾਟ ਆ, ਜਾਂ ਸਾਡੇ ਦਿਮਾਗ 'ਚ ਇਹ ਚੱਲ ਰਿਹਾ, ਜਾਂ ਦਰਸ਼ਕ ਇਹ ਸਾਤੋਂ ਆਸ ਕਰਦੇ। ਨਹੀਂ, ਦਰਸ਼ਕਾਂ ਦਾ ਤਾਂ ਇਲਜ਼ਾਮ ਲੱਗਦਾ ਹੈ। ਦਰਸ਼ਕਾਂ ਤੇ ਤਾਂ ਇਹ ਕਹਿ ਦਿੱਤਾ ਜਾਂਦਾ ਵੀ ਦਰਸ਼ਕ ਜੋ ਦੇਖਦੇ ਆ। ਹੁਣ ਅਸੀਂ 14-15 ਸ਼ੋਅ ਕਰ ਚੁੱਕੇ, ਉਹ ਵੀ ਤਾਂ ਦਰਸ਼ਕ ਹੀ ਨੇ, ਕਿਸੇ ਕੋਈ ਸੀਟ ਖਾਲੀ ਨਹੀਂ ਸੀ, ਸਾਰੇ ਸੀ। ਕਿਤੇ 800, ਕਿਤੇ 1750, ਕਿਤੇ 600, ਕਿਸੇ 500, ਸਾਰੇ ਹਾਲ ਟਿਕਟਾਂ ਲੈ ਕੇ ਲੋਕ ਨਾਟਕ। ਉਹ ਵੀ ਤਾਂ ਫਿਰ ਪੰਜਾਬੀ ਹੋਈ ਨੇ, ਉਹ ਕਿਹੜਾ ਬੰਗਾਲੀ ਨੇ, ਉਹ ਵੀ ਤਾਂ ਨਾਟਕ ਦੇਖ ਰਹੇ ਨੇ। ਉਹਨਾਂ ਨੇ ਤਾਂ ਕਿਹਾ ਨਹੀਂ ਹਨ ਵੀ ਇਹ ਕੀ ਬਕਵਾਸ ਸੀਗਾ, ਐਵੇਂ ਵੀ ਰੌਲਾ ਪਾਇਆ ਹੋਇਆ ਸੀ। ਉਹ ਹੋ ਸਕਦਾ ਮੈਲਬਰਨ ਵਾਲੇ ਕਹਿੰਦੇ ਠੀਕ ਆ, ਉਹ ਕੈਨੇਡਾ ਵਾਲੇ ਪੰਜਾਬੀ ਹੋਰ ਹੋਣਗੇ, ਉਹਨਾਂ ਨੇ ਦੇਖ ਲਿਆ, ਅਸੀਂ ਨਹੀਂ ਪਸੰਦ ਕਰਦੇ। ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ। ਸੋ ਦਰਸ਼ਕਾਂ ਦੇ ਨਹੀਂ ਗੱਲ, ਇਹ ਤੁਸੀਂ ਪਰੋਸਦੇ ਕੀ ਹੋ। ਉਹ ਬੜਾ ਇੱਕ ਸਾਈਕੀ ਬਣ ਗਈ। ਅਸੀਂ ਕਹਿੰਦੇ ਕੁਛ ਹੋਰ ਆ, ਕਰਦੇ ਕੁਛ ਹੋਰ ਆ, ਗੱਲੀ ਅਸੀਂ ਚੰਗੀਆਂ, ਅਚਾਰੀ ਬੁਰੀਆਂ। ਅਸੀਂ ਨਾਟਕ ਮਤਲਬ ਗਾਣਾ ਚੱਲਦਾ ਹੋਊਗਾ, ਐਂ ਕਰਕੇ ਡਰਦਾ ਨਹੀਂ ਕਿਸੇ ਤੋਂ, ਵੱਢ ਦੂਗਾ, ਐਂ ਕਰ ਦੂਗਾ, ਫਿਰ ਵਿੱਚ ਦੀ ਕਹਿੰਦਾ ਮੇਰੇ ਉੱਤੇ ਬਾਬੇ ਨਾਨਕ ਦੀ ਕਿਰਪਾ ਮੇਰੇ। ਵਾਟ ਇਜ਼ ਦਿਸ ਜੀ। ਇੱਕ ਪਾਸੇ ਤੁਸੀਂ ਕਹਿੰਦਾ ਵੱਢ ਦੂੰਗਾ, ਕਰ ਦੂੰਗਾ, ਡਰਦਾ ਨਹੀਂ, ਹਉਮੈ ਬੋਲ ਰਹੀ ਹੈ। ਇੱਕ ਪਾਸੇ ਉਹਨਾਂ ਦਾ ਨਾਂ ਲੈ ਰਹੇ ਹੋ ਜਿਹੜੇ ਕਹਿੰਦੇ ਨੇ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਕ ਨਿਵੇਂ ਸੋ ਗੌਰਾ ਹੋਏ। ਇੱਕ ਪਾਸੇ ਤੁਸੀਂ ਉਹਨਾਂ ਦਾ ਨਾਂ ਲੈ ਰਹੇ ਹੋ। ਬਾਕੀ ਮੈਨੂੰ ਤਾਂ ਪਤਾ ਨਹੀਂ, ਮੇਰਾ 1970 ਦਾ ਜਨਮ ਹੈ ਕਿ ਅਸੀਂ ਕਦੋਂ ਲਿਟਰੇਚਰ ਦੇ ਵਿੱਚ ਨੰਬਰ 1 ਸੀ। ਪੜ੍ਹਨ ਦੇ ਵਿੱਚ ਤਾਂ ਅਸੀਂ ਨੰਬਰ 1 ਕਦੇ ਨਹੀਂ ਰਹੇ। ਲਿਖਣ ਵਿੱਚ ਸਾਡੇ ਕੋਲ ਬਹੁਤ ਅੱਛੀਆਂ ਚੀਜ਼ਾਂ ਹੈਗੀਆਂ ਨੇ। ਪੜ੍ਹਾਈ ਲਿਖਾਈ ਨਾਲ ਸਾਡਾ ਵਾਸਤਾ ਰਿਹਾ ਨਹੀਂ। ਹੋ ਸਕਦਾ ਮੇਰੇ ਬਜ਼ੁਰਗਾਂ ਨੇ ਕਦੇ ਦੇਖਿਆ ਹੋਵੇ ਜਾਂ ਤੁਹਾਡੇ ਬਜ਼ੁਰਗਾਂ ਨੇ ਦੇਖਿਆ ਹੋਵੇ। ਹਾਂ, ਅਸੀਂ ਨੰਬਰ 1 ਸੀ
ਸਾਡੇ ਕੋਲੇ ਬਹੁਤ ਜੋ ਬਾਬਾ ਫਰੀਦ ਦੀ ਬਾਣੀ ਹੈ, ਗੁਰੂ ਨਾਨਕ ਦੇਵ ਸਾਹਿਬ ਦੀ ਬਾਣੀ ਹੈ, ਔਰ ਜੋ ਸਾਡੇ ਕੋਲੇ ਇੰਨਾ ਸਾਰਾ ਕੁਝ ਪਿਆ ਹੈ, ਅਸੀਂ ਉਹਨੂੰ ਉਹਦੇ ਮਤਲਬ ਵਿਸ਼ਾਲ ਉਹਦਾ ਵਿਸਥਾਰ ਨਹੀਂ ਕਰ ਸਕੇ, ਉਹਦੀ ਫਿਲਾਸਫੀ ਨੂੰ, ਉਹਦੇ ਵਿਚਾਰ ਨੂੰ, ਉਹਦੀ ਤਣਜ ਨੂੰ ਨਹੀਂ ਫੜ ਸਕੇ ਵੀ ਸਾਨੂੰ ਸਮਝਾਇਆ ਕੀ ਕਿਹਾ। ਇਸ ਵਕਤ ਸਾਡੇ ਲਈ ਸਭ ਤੋਂ ਵੱਧ ਖਤਰਾ ਇਹ ਹੈ ਕਿ ਜੋ ਸਾਨੂੰ ਕਰਨਾ ਚਾਹੀਦਾ ਉਹ ਅਸੀਂ ਕਰ ਨਹੀਂ ਰਹੇ, ਜੋ ਸਾਨੂੰ ਪੜ੍ਹਨਾ ਚਾਹੀਦਾ ਉਹ ਸਾਨੂੰ ਪੜ੍ਹ ਨਹੀਂ ਰਹੇ। ਅਸੀਂ ਨਾ ਚੰਗੇ ਸਰੋਤੇ ਹਾਂ, ਅਸੀਂ ਨਾ ਚੰਗੇ ਪਾਠਕ ਹਾਂ, ਨਾ ਅਸੀਂ ਮਤਲਬ ਚੰਗਾ ਵਿਵਹਾਰ ਕਰਨ ਵਾਲੇ ਹਾਂ। ਅਸੀਂ ਸਿਰਫ ਕਲਚਰ ਨੂੰ, ਆਪਣੇ ਨੂੰ ਸਾਗ ਤੱਕ, ਮੱਕੀ ਦੀ ਰੋਟੀ, ਚੁੱਲ੍ਹਿਆਂ ਤੱਕ, ਦਰੀਆਂ ਤੱਕ, ਚਾਦਰਿਆਂ ਤੱਕ, ਕਢਾਈਆਂ, ਭੰਗੜੇ, ਕਿਤੇ ਤੱਕ ਹੀ ਕਲਚਰ ਸੀਮਿਤ ਕਰ ਲਿਆ ਵੀ ਇਹ ਕਲਚਰ ਹੁੰਦਾ। ਕਲਚਰ ਹੁੰਦਾ ਵਿਵਹਾਰ, ਤੁਹਾਡਾ ਮਤਲਬ ਰਹਿਣ ਸਹਿਣ ਤਾਂ ਨਾਲ ਨਾਲ ਤੁਹਾਡਾ ਬੋਲ ਵਰਤਾਰਾ ਤੇ ਸੋਚਣਾ ਕੀ ਹੈ, ਤੁਸੀਂ ਵਿਚਰ ਕਿਵੇਂ ਰਹੇ ਹੋ, ਤਾਂ ਉਹਦੇ ਉੱਤੇ ਤੁਹਾਡੀ ਇਕਨੋਮੀ, ਉਹਦੇ ਉੱਤੇ ਤੁਹਾਡਾ ਜਿਹੜਾ ਕ੍ਰਾਈਮ ਹੈ, ਆਸੇ-ਪਾਸੇ ਸ਼ਾਂਤੀ ਹੈ, ਔਰ ਤੁਹਾਡੀ ਜਿਹੜੀ ਸਕਸੈਸ ਹੈ ਜਾਂ ਤੁਸੀਂ ਰਫਤਾਰ ਹੈ ਤੁਹਾਡੀ, ਉਹ ਤੁਹਾਡੇ ਕਲਚਰ ਨੇ ਦੇਣੀ ਹੈ। ਇਸ ਵਕਤ ਸਾਡਾ ਕਲਚਰ ਬਹੁਤ ਜ਼ਿਆਦਾ ਖਤਰੇ ਦੇ ਵਿੱਚ ਹੈ। ਕਿਤਾਬ ਨਾਲੋਂ, ਸ਼ਬਦ ਨਾਲੋਂ ਟੁੱਟ ਚੁੱਕੇ ਹਾਂ, ਤੇ ਉਹ ਲੋਕ ਟੁੱਟ ਚੁੱਕੇ ਨੇ ਸ਼ਬਦ ਨਾਲੋਂ ਜਿਨ੍ਹਾਂ ਨੂੰ ਕਿਹਾ ਗਿਆ ਸ਼ਬਦ ਹੀ ਗੁਰੂ ਹੈ। ਜਿਨ੍ਹਾਂ ਨੂੰ ਕਿਹਾ ਗਿਆ ਸ਼ਬਦ ਹੀ ਗੁਰੂ ਹੈ, ਉਹੀ ਸ਼ਬਦ ਨਾਲ ਟੁੱਟ ਗਏ ਅਸੀਂ ਲੋਕ। ਸੋ ਸਾਡੇ ਲਈ ਬਹੁਤ ਖਤਰੇ ਦੀ ਗੱਲ ਹੈ ਕਿ ਅਸੀਂ ਕਿਤਾਬਾਂ ਨਾਲ ਟੁੱਟ ਗਏ, ਅਸੀਂ ਸ਼ਰਾਬ ਤੇ ਪੈਸੇ ਲਾ ਲੈਂਦੇ ਹਾਂ। ਸਾਡੇ ਘਰੇ ਅਸੀਂ ਪਹਿਲਾਂ ਦੇ ਦਿਆਂ ਯਾਰ ਇੱਥੇ ਨਹੀਂ, ਇੱਥੇ ਬਣਾਵਾਂਗੇ ਆਪਾਂ ਬਾਰ, ਐਂ ਹੋਊਗਾ, ਇੱਥੇ ਐਂ ਹੋਊਗਾ। ਕਦੇ ਬਹੁਤ ਹੀ ਮੇਰਾ ਖਿਆਲ 10,000 ਪੰਜਾਬੀ ਚੋਂ ਇੱਕ ਪੰਜਾਬੀ ਹੋਊਗਾ ਜਿਹੜਾ ਸੋਚਦਾ ਹੋ ਯਾਰ ਲਾਇਬ੍ਰੇਰੀ ਕਿੱਥੇ ਬਣਾਵਾਂਗੇ। ਫਿਰ ਵੀ ਸੋਚਦੇ ਨੇ, ਘਰ ਦੇ ਕਹਿੰਦੇ ਨੇ ਚੱਲ ਤੂੰ ਆਪਣੀਆਂ ਕਿਤਾਬਾਂ ਲਈ ਇੱਕ ਖਾਨਾ ਜਾਂ ਇੱਥੇ ਬਣਾ ਲਈ। ਆਹ ਹੈ ਫਿਰ ਜੇ ਸ਼ਰਾਬ ਲਈ ਜਿੱਥੇ ਵੱਧ ਪੈਸੇ ਲਾ ਰਹੇ ਹਾਂ, ਜਿਹੜੀ ਵੱਧ ਸੋਚ ਹੈ, ਜਿਹਦੇ ਉੱਤੇ ਅਸੀਂ ਮਤਲਬ ਕਿ ਆਰਕੀਟੈਕਟ ਨੂੰ ਕਹਿ ਕੇ ਡਿਜ਼ਾਈਨ ਕਰਾਉਂਦੇ ਆ, ਫਿਰ ਭਾਈ ਸਾਹਿਬ ਜੇ ਸ਼ਰਾਬ ਨੂੰ ਅਸੀਂ ਡਿਜ਼ਾਈਨ ਕਰਾਉਂਦੇ ਆ ਤਾਂ ਫਿਰ ਤੁਹਾਨੂੰ ਆਪਣੇ ਤਰੀਕੇ ਨਾਲ ਡਿਜ਼ਾਈਨ ਰਹੂਗੀ, ਫਿਰ ਉਹਦੇ ਨਤੀਜੇ ਭੁਗਤੀ ਵੀ ਜਾ ਰਹੇ ਆ, ਤੇ ਇਦੋਂ ਵਰਸਟ ਤਰੀਕੇ ਭੁਗਤਣ ਲਈ ਫਿਰ ਤਿਆਰ ਰਹੋ। ਬੱਚਿਆਂ ਦਾ ਕੋਈ ਕਸੂਰ ਨਹੀਂ, ਕਸੂਰਵਾਰ ਮਾਪੇ ਤੇ ਅਧਿਆਪਕ ਨੇ, ਹੋਰ ਕੋਈ ਕਸੂਰਵਾਰ ਜੀ। ਪਰ ਨਾਲ ਦੀ ਨਾਲ ਜਿੱਦਾਂ ਹੁਣ ਕਹਿ ਲਓ ਕਿ ਇਹ ਟ੍ਰੈਡੀਸ਼ਨ ਕਹਿ ਲਓ ਕਿ ਦੁਨੀਆ ਚੇਂਜ ਹੁੰਦੀ ਆ ਜੀ, ਤੇ ਕਿਤਾਬਾਂ ਜਿਹੜੀਆਂ ਆ ਹੁਣ ਕਿਤਾਬਾਂ ਇੱਕ 올ਡ ਸਟਾਈਲ ਵੀ ਹੋ ਗਿਆ, ਉਹਦੀ ਬਜਾਏ ਜਿੱਦਾਂ ਹੁਣ ਆਪਾਂ ਆਡੀਓ ਵਿਜ਼ੂਅਲ ਏਡ ਆ ਗਈਆਂ ਤੇ ਕਿਤਾਬਾਂ ਨੂੰ ਆਪਾਂ ਫਿਲਮਾਂਕਣ ਕਰ ਦਈਏ, ਕਿਉਂਕਿ ਬੱਚੇ ਜਿਹੜੇ ਆ ਉਹਨਾਂ ਨੂੰ ਹੁਣ ਸ਼ਾਇਦ ਕਿਤਾਬ ਨਾਲ ਜੋੜਨਾ, ਉਹਨਾਂ ਨੂੰ ਲੱਗਦਾ ਵੀ ਅਸੀਂ ਟੈਕਨੋਲੋਜੀ, ਕਿਉਂਕਿ ਆਈਪੈਡ ਖਾਸ ਤੌਰ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਆਈਪੈਡ ਤੇ ਸਾਰਾ ਕੁਝ ਚੱਲਦਾ, ਤੇ ਉਹ ਬੱਚਿਆਂ ਨੂੰ ਆਪਾਂ ਉਸ ਪਾਸੇ ਵੀ ਵੇਸ ਲਿਆ ਥੋੜੇ ਜਿਹੇ ਕਿ ਉਹ ਜਿਹੜਾ ਕੁਛ ਨਾ ਕੁਛ ਕਰਕੇ ਇਦਾਂ ਦਾ ਦਈਏ ਕਿ ਜਿੱਦਾਂ ਕਾਰਟੂਨ ਹੀ ਰੱਖ ਲਈਏ ਆਪਾਂ, ਬੱਚਿਆਂ ਦੇ ਲਈ ਹੈ ਨਹੀਂ ਕੁਛ। ਬਿਲਕੁਲ ਐਨੀਮੇਸ਼ਨ ਤਿਆਰ ਹੋਣੀ ਚਾਹੀਦੀ ਹੈ। ਜਿਹੜੀਆਂ ਸਾਡੀਆਂ ਸਟੋਰੀਜ਼ ਨੇ, ਧਾਰਮਿਕ ਸਟੋਰੀਜ਼ ਨੇ, ਜਾਂ ਸਾਡੀਆਂ ਫੋਕ ਟੇਲ ਜਿਹੜੀਆਂ ਬੇਬੇ ਸੁਣਾਉਂਦੀਆਂ ਹੁੰਦੀਆਂ ਸੀ, ਹੁਣ ਮਾਂ-ਬਾਪ ਸੁਣਾਉਂਦੇ ਨਹੀਂ ਕਹਾਣੀਆਂ, ਅਸੀਂ ਤਾਂ ਦਾਦੀ ਤੋਂ, ਨਾਨੀ ਤੋਂ ਕਹਾਣੀਆਂ ਸੁਣੀਆਂ ਇਹਨੇ, ਮੇਰੀ ਮਾਂ ਵੀ ਕਹਾਣੀ ਸੁਣਾਉਂਦੀਆਂ ਰਹੀ ਹੈ, ਮੈਂ ਵੀ ਚਲੋ ਅੱਜ ਤੁਸੀਂ ਬਹੁਤ ਰੇਅਰ ਫੈਮਲੀਆਂ ਹੋਣਗੀਆਂ, ਮੇਰੀ ਵਾਈਫ ਤੇ ਮੈਂ, ਅਸੀਂ ਬੱਚਿਆਂ ਨੂੰ ਕਹਾਣੀਆਂ ਸੁਣਾ ਵੱਡੇ ਬਾਤਾਂ ਸੁਣਾ ਜੋੜ ਕੇ, ਹੈਨਾ। ਬੇਟੇ ਨੇ ਕਹਿ ਦੇਣਾ ਵੀ ਅੱਜ ਤੁਸੀਂ ਬਾਂਦਰ ਤੇ ਸ਼ੇਰ ਦੀ ਕਹਾਣੀ ਸੁਣਾਓ, ਇੱਕ ਵਿੱਚ ਖਰਗੋਸ਼ ਪਾ ਦਿਓ ਪਰ ਮੈਂ ਸ਼ੇਰ ਬਣੂੰਗਾ। ਹੁਣ ਫਿਰ ਉਹ ਕਹਾਣੀ ਜੋੜ ਕੇ ਸੁਣਾ ਦੇਣੀ, ਚਲੋ ਨਹੀਂ ਹੈਗੀਆਂ, ਪਰ ਉਹ ਕਹਾਣੀਆਂ ਦਾ ਜਿਹੜੇ ਮੇਕਰਜ਼ ਨੇ ਐਨੀਮੇਸ਼ਨ ਵਿੱਚ ਜਿਨ੍ਹਾਂ ਦਾ ਹੱਥ ਹੈਗਾ, ਜਿਹੜੇ ਪੈਸੇ ਲਾ ਰਹੇ ਨੇ ਜਾਂ ਜਿਹੜੇ ਅਦਬ ਦਾ ਫਿਕਰ ਕਰਦੇ ਨੇ, ਸਾਡੀ ਪੰਜਾਬੀ ਦਾ ਫਿਕਰ ਕਰਦੇ ਨੇ, ਉਹ ਐਨੀਮੇਸ਼ਨ ਰਾਹੀਂ, ਆਡੀਓ ਬੁੱਕਸ ਰਾਹੀਂ ਲੋਕਾਂ ਤੱਕ, ਬੱਚਿਆਂ ਤੱਕ ਗੱਲ ਲੈ ਕੇ ਜਾ ਸਕਦੇ ਨੇ। ਸ਼ਬਦ ਨਾਲ ਜੋੜੋ, ਚਾਹੇ ਵਿਜ਼ੂਅਲ ਨਾਲ ਜੋੜੋ, ਚਾਹੇ ਆਡੀਓ ਨਾਲ ਜੋੜੋ, ਚਾਹੇ ਉਹਨੂੰ ਤੁਸੀਂ ਕਿੰਡਲ ਦੇ ਉੱਤੇ ਕਿਤਾਬਾਂ ਪਾ ਦਿਓ, ਜਿਵੇਂ ਮਰਜ਼ੀ, ਜਿਹੜੀ ਉਹਨੂੰ ਪੜ੍ਹਨ ਵੱਲ ਲਾਓ। ਮੇਰੇ ਕੋਲੇ ਬਹੁਤ ਬੱਚੇ ਆਉਂਦੇ ਆ ਵੀ ਸਾਨੂੰ ਪੜ੍ਹਨ, ਮੈਂ ਕਿਹਾ ਪੜ੍ਹਨ ਨਹੀਂ, ਮੇਰੇ ਕਿਤਾਬ ਟਾਈਮ ਨਹੀਂ, ਜੇ ਮੈਂ ਕਿਤਾਬ ਪੜ੍ਹਨ ਮੇਰੀ ਸਿਟਿੰਗ ਨਹੀਂ ਬਣਦੀ। ਮੈਂ ਕਿਹਾ ਨਾ ਕਰੋ, ਤੁਸੀਂ ਆਹ 4-5 ਬੰਦੇ ਨੇ, ਅੱਛੇ ਲੇਖਕ ਨੇ, ਇਹਨਾਂ ਦਾ ਪੇਜ ਫੋਲੋ ਕਰ ਲਓ। ਇਹ ਫੇਸਬੁੱਕ ਉੱਤੇ ਜਾਂ ਇੰਸਟਾਗ੍ਰਾਮ ਉੱਤੇ ਫਾਲਤੂ ਚੀਜ਼ਾਂ ਨਹੀਂ ਪਾਉਂਦੇ। ਇਹ ਦਿਨ 'ਚ ਜੇ 2 ਦਿਨਾਂ ਬਾਅਦ, 5 ਦਿਨਾਂ ਬਾਅਦ ਵੀ ਕੋਈ ਚੀਜ਼ ਪਾਉਂਦੇ ਨੇ ਤਾਂ ਉਹ ਪੜ੍ਹ ਲਿਆ ਕਰੋ, ਹੈਨਾ। ਫੇਸਬੁੱਕ ਤੇ ਪੜ੍ਹ ਲਓ, ਚਾਹੇ 4 ਲਾਈਨਾਂ, ਸ਼ਬਦ ਤਾਂ ਪਊਗਾ, ਚੰਗਾ ਵਿਚਾਰ ਤਾਂ ਪਊਗਾ। ਦੂਜਾ, ਸਾਡੇ ਜਿਹੜੇ ਹੁਣ ਥੋੜਾ ਜਿਹਾ ਠੀਕ ਹੋਇਆ, ਜਿਹੜੇ ਇੱਥੇ ਕਿਤੇ ਆਵਾਜ਼ ਜਾਵੇ, ਕੋਈ ਚੰਗੇ ਲੇਖਕ ਨੇ, ਚੰਗੇ ਫਿਲਾਸਫਰ ਨੇ, ਚੰਗਾ ਸੋਚਣ ਵਾਲੇ ਨੇ, ਚੰਗੇ ਆਲੋਚਕ ਨੇ, ਜਾਂ ਕਲਾਕਾਰ ਨੇ ਜਿਹੜੇ ਅੱਛਾ, ਜਿਨ੍ਹਾਂ ਦਾ ਬਹੁਤ ਜ਼ਿਆਦਾ ਫੋਲੋਅਰਸ ਹੁੰਦੇ ਨੇ, ਉਹਨਾਂ ਨੂੰ ਬੇਨਤੀ ਕਰਦਾ ਕਿ ਆਪਣੇ ਪੇਜ ਦੇ ਉੱਤੇ ਤੁਸੀਂ ਜੋ ਮਰਜ਼ੀ ਪਾਓ, ਪਰ ਥੋੜੀ ਜਿਹੀ ਅਦਬ ਦੀ, ਲਿਆਕਤ ਦੀ ਗੱਲ 4-5 ਲਾਈਨਾਂ ਲਿਖ ਕੇ ਪਾ ਦਿਆ ਕਰੋ, ਇਹੋ ਜਿਹੀ ਗੱਲ ਕਰ ਦਿਆ ਕਰੋ, ਕਿਉਂਕਿ ਤੁਹਾਡੀ ਤਾਂ ਹੱਟੀ ਚੱਲੀ ਜਾਂਦੀ ਹੈ, ਤੁਹਾਡੀਆਂ ਕਿਤਾਬਾਂ ਵਿਕੀ ਜਾਂਦੀਆਂ ਨੇ, ਸਾਰਾ ਕੁਝ ਆ। ਪਰ ਜਿਹੜੇ ਫੇਸਬੁੱਕ ਤੇ ਜਾਂ ਤੁਹਾਡੀ ਕਿਤੇ ਨਜ਼ਰ ਪੈ ਵੀ ਜਾਵੇ, ਚਾਹੇ ਉਸ ਪੋਸਟ ਉੱਤੇ 2 ਲਾਈਕ ਆਉਣ, ਚਾਹੇ 10 ਆਉਣ, ਚਾਹੇ 50 ਆਉਣ, ਪਰ ਇੱਕ ਚੰਗੀ ਚੀਜ਼ ਪਤਾ ਨਹੀਂ ਕਿਹਦੇ ਕੋਲੇ ਪੜ੍ਹਨ ਨੂੰ ਮਿਲ ਜੂਗੀ। ਸੋ ਮੈਂ ਸੋਸ਼ਲ ਮੀਡੀਆ ਨੂੰ ਇਸ ਤਰੀਕੇ ਨਾਲ ਵੀ ਯੂਜ਼ ਕਰਦਾ ਵੀ ਇਹ ਇੱਕ ਅੱਜ ਦਾ ਸਮੇਂ ਦਾ, ਜਿਹੜੀ ਤੁਸੀਂ ਬੱਚਿਆਂ ਦੀ ਫਿਕਰ ਕੀਤੀ ਹੈ, ਸੋ ਆਪਣੇ ਬੱਚਿਆਂ ਨਾਲ ਘਰੇ ਗੱਲ ਜ਼ਰੂਰ ਕਰਿਆ ਕਰੋ। ਆਨੀ ਬਹਾਨੀ ਕੋਈ ਕਹਾਣੀ ਸੁਣਾਤੀ, ਕਿਸੇ ਲੇਖਕ ਦਾ ਨਾਮ ਲੈਤਾ, ਚਾਹੇ ਉਹ ਇੰਟਰਸਟ ਲਵੇ ਨਾ ਲਵੇ, ਉਹਦੇ ਨਾਲ ਵੈਸੇ ਗੱਲਾਂ ਦੇ ਵਿੱਚ ਉਹਨਾਂ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਜੀ। ਤੇ ਦੂਰਦਰਸ਼ਨ ਦੀ ਜ਼ਰੂਰ ਗੱਲ ਕਰਨੀ ਬਣਦੀ ਆ ਕਿ ਦੂਰਦਰਸ਼ਨ ਦੇ ਉੱਤੇ ਪਰਛਾਵੇਂ ਨਾਟਕ
ਜੀ ਜੀ ਮੈਨੂੰ ਲੱਗਦਾ ਵੀ ਮਿਸਾਲ ਸੀ। ਹਾਂਜੀ, ਗੁਰਪ੍ਰੀਤ ਘੁੱਗੀ ਉਹਨਾਂ ਦਾ ਆਉਂਦਾ ਸੀ। ਤੇ ਭਾਬੀ ਉਹਨਾਂ ਦਾ ਨਾਟਕ ਹੁੰਦਾ ਸੀ। ਬਹੁਤ ਕਮਾਲ ਦੇ ਨਾਟਕ ਉਦੋਂ ਆਉਂਦੇ ਹੁੰਦੇ ਸੀ, ਭਾਵੇਂ ਕਿ ਛੋਟੇ ਬਜਟ ਦੇ ਸੀ, ਜੀ ਜੀ ਆਮ ਕਮਰਿਆਂ ਦੇ ਵਿੱਚ ਫਿਲਮਾਏ ਹੋਏ ਸੀ। ਜੀ ਬਹੁਤ ਵਧੀਆ ਕੰਮ ਹੋਏ, ਪੁਰਾਣੀਆਂ ਕਹਾਣੀਆਂ ਨੂੰ ਫਿਲਮਾਂਕਣ ਕਰਕੇ ਅੱਗੇ ਲੈ ਕੇ ਆਂਦਾ ਸਾਡੇ। ਜਦੋਂ ਦਾ ਸੋਸ਼ਲ ਮੀਡੀਆ ਆਇਆ, ਇਹਨਾਂ ਨੇ ਸਾਡਾ ਜਲੂਸ ਕੱਢ ਦਿੱਤਾ ਕਿ ਜਿਹੜਾ ਬਹੁਤ ਪੁੱਠੀਆਂ ਸਿੱਧੀਆਂ ਈਵਨ ਕਿ ਗਾਲਾਂ ਨੂੰ ਪ੍ਰਮੋਟ ਕਰਨਾ, ਜਿੱਦਾਂ ਤੁਸੀਂ ਕਿਹਾ ਪਹਿਲਾਂ ਕਿ ਸਾਡਾ ਬਿਹੇਵੀਅਰ ਹੈ, ਸਾਡਾ ਕਲਚਰ, ਸਾਡਾ ਜਿਹੜਾ ਕਲਚਰ ਹੈ ਉਹਨੂੰ ਬਣਾ ਕੇ। ਤੇ ਦੂਜੇ ਪਾਸੇ ਜਿੱਦਾਂ ਤੁਸੀਂ ਗੱਲ ਕੀਤੀ, ਜੇ ਕੋਈ ਇਦਾਂ ਦੀ ਕੋਈ ਵਧੀਆ ਗੱਲ ਪਾਉਂਦਾ ਵੀ ਆ, ਉਹਦੇ 2 ਜਾਂ 3 ਲਾਈਕ ਆਉਂਦੇ ਆ। ਤੇ ਜਿਹੜਾ ਇਦਾਂ ਦਾ ਹੁੰਦਾ ਆ, ਜਿਹੜਾ ਕਿ ਸਾਡਾ ਹੈ ਨਹੀਂ ਕਲਚਰ, ਜਿਹਨੂੰ ਧੱਕੇ ਨਾਲ ਸਾਨੂੰ ਪਰੋਸਿਆ ਜਾਂਦਾ ਸਾਡਾ ਕਹਿ ਕੇ, ਉਹਦੇ ਉੱਤੇ ਲਾਈਕ ਵੀ ਬਹੁਤ ਆਉਂਦੇ ਆ, ਜ਼ਿਆਦਾ ਆਉਂਦੇ ਆ। ਕਿ ਸਾਡੇ ਸੋਚ ਦੇ ਪੱਧਰ ਦੇ ਵਿੱਚ ਸਾਨੂੰ ਲੱਗਦਾ, ਕਿਉਂਕਿ ਤੁਸੀਂ ਤਾਂ ਹੁਣ ਸਾਰੇ ਵਰਲਡ ਦੇ ਵਿੱਚ ਵਿਚਰਦੇ ਹੋ, ਕੀ ਲੱਗਦਾ ਵੀ ਉਸ ਖਾਸ ਖਿੱਤੇ ਦੇ ਵਿੱਚ ਥੋੜੀ ਜਿਹੀ ਪਰੇਸ਼ਾਨੀ ਹੈ? ਨਹੀਂ, ਦੇਖੋ ਨੈਗੇਟਿਵਿਟੀ ਤਾਂ ਸ਼ੁਰੂ ਤੋਂ ਹੀ ਖਿੱਚਦੀ ਹੈ ਨਾ। ਜਿਹੜਾ ਨੈਗੇਟਿਵ ਚੀਜ਼ ਹੈ, ਨੈਗੇਟਿਵ ਸੋਚ ਹੈ, ਨੈਗੇਟਿਵ ਬੰਦਾ ਹੈ ਹਨਾ, ਨੈਗੇਟਿਵ ਗੱਲ ਹੈ, ਉਹ ਵੱਧ ਧਿਆਨ ਖਿੱਚਦੀ ਹੈ। ਚੰਗੀ ਚੀਜ਼ ਹੌਲੀ ਹੌਲੀ ਧਿਆਨ ਖਿੱਚਦੀ ਹੈ। ਆਂਢ ਗੁਆਂਢ ਦੇ ਵਿੱਚ ਵੀ ਜਿਹੜਾ ਚੰਗਾ ਬੰਦਾ ਸੀ ਉਹਨੂੰ ਘੱਟ ਜਾਣਦੇ ਹੁੰਦੇ ਸੀ, ਜਾਂ ਉਹਦੀ ਚਰਚਾ ਘੱਟ ਹੁੰਦੀ ਸੀ। ਜਿਹੜਾ ਲੜਾਕਾ ਹੁੰਦਾ ਸੀ, ਜਿਹੜਾ ਆਪਣੀ ਔਰਤ ਨੂੰ ਕੁੱਟਦਾ ਹੁੰਦਾ ਸੀ, ਜਿਹੜਾ ਬੱਚਿਆਂ ਨੂੰ ਕੁੱਟਦਾ ਹੁੰਦਾ ਸੀ, ਜਿਹੜਾ ਸ਼ਰਾਬ ਪੀ ਕੇ ਲਲਕਾਰੇ ਮਾਰਦਾ ਹੁੰਦਾ ਸੀ, ਉਹਨੂੰ ਸਾਰੇ ਜਾਣਦੇ ਹੁੰਦੇ ਸੀ। ਅਗਲੇ ਨੇ ਪੁੱਛਣਾ ਵੀ ਫਲਾਣੇ ਦੇ ਘਰੇ ਜਾਣਾ, ਕਾਲੇ ਕੇ ਘਰੇ ਜਾਣਾ, ਅੱਛਾ ਜਿਹੜਾ ਸ਼ਰਾਬੀ ਦੇ ਹਨਾ, ਜੇ ਕਹਿੰਦਾ ਵੀ ਫਲਾਣ ਸਿੰਘ ਦੇ ਮਾਸਟਰ ਗੁਰਮੁਖ ਸਿੰਘ ਦੇ, ਇਹ ਕਿਹੜਾ, ਅੱਛਾ ਉਹ ਕਮਲਾ ਜਾ ਗਿਆ, ਨਹੀਂ ਉਹਦੇ, ਮਤਲਬ ਉਹਨੂੰ ਇਸ ਤਰੀਕੇ ਨਾਲ ਯਾਦ ਕਰਨਾ ਪੈਂਦਾ ਸੀ। ਇਹ ਤਾਂ ਸ਼ੁਰੂ ਤੋਂ ਹੀ ਹੈ, ਮੁੱਢ ਕਦੀਮ ਤੋਂ ਸਾਡੇ ਨਾਲ ਲੱਗਿਆ ਹੈ ਨਾ। ਮਤਲਬ ਜਿਹੜੀਆਂ ਕਿਤਾਬਾਂ ਦੇ ਵਿੱਚ ਹਲਕਾਪਣ ਹੈ, ਜਿਹੜੇ ਮੈਗਜ਼ੀਨ ਦੇ ਵਿੱਚ ਜਿਹਦੇ ਵਿੱਚ ਨੰਗੀਆਂ ਤਸਵੀਰਾਂ ਨੇ, ਉਹ ਵੱਧ ਵਿਕਦੇ ਨੇ। ਠੀਕ ਹੈ, ਇਹ ਤਾਂ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ। ਉਹੀ ਹੁਣ ਸੋਸ਼ਲ ਮੀਡੀਆ ਦਾ। ਹੁਣ ਜੇ ਤੇ ਹਾਰ ਕੇ ਕਈ ਬੈਠਦੇ ਨੇ ਵੀ ਤੁਸੀਂ ਯਾਰ ਵਧੀਆ ਪੋਸਟ ਪਾਉਂਦਾ ਹੁੰਦਾ ਸੀ, ਹੁਣ ਨਹੀਂ ਪਾਉਂਦਾ, ਉਹ ਬਾਈ ਲਾਇਕ ਤਾਂ ਆਉਂਦੇ ਨਹੀਂ। ਪਰ ਮੇਨ ਬਿਲਕੁਲ ਸਹੀ ਗੱਲ ਆ ਉਹਦੀ। ਮੇਰੀਆਂ ਵੀ ਹੁਣ ਤੁਸੀਂ ਪੋਸਟਾਂ ਦੇਖ ਲਓ, ਜਾਂ ਹੋਰ ਕਲਾਕਾਰਾਂ ਨਾਲ ਕੰਪੈਰੀਜ਼ਨ ਕਰਕੇ, ਜਾਂ ਅੱਜ ਕੱਲ੍ਹ ਜਿਹੜੇ ਟਿਕਟੋਕ ਦੇ ਹੀਰੋ ਨੇ, ਸਟਾਰ ਨੇ ਹਨਾ, ਉਹ ਮਤਲਬ ਮੈਂ ਤਾਂ ਕਦੇ ਟਿਕਟੋਕ ਤੋਂ, ਫੇਸਬੁੱਕ, ਇੰਸਟਾਗ੍ਰਾਮ ਤੋਂ, ਜਾਂ ਸਾਨੂੰ ਤਾਂ ਕਦੇ 1 ਰੁਪਈਆ ਨਹੀਂ ਆਇਆ। ਉਹ ਲੱਖਾਂ ਰੁਪਈਆ ਕਮਾ ਰਹੇ ਨੇ, ਤੇ ਉਹਨਾਂ ਦੇ ਲਾਈਕਸ ਵੀ ਬਹੁਤ ਨੇ। ਮੈਂ ਦੇਖਦਾ ਵੀ ਕੀਤਾ ਕੀ ਉਹਦੇ ਵਿੱਚ, ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹਦੇ ਵਿੱਚ ਇਹਨੂੰ ਕਿਉਂ ਲਾਈਕ ਕੀਤਾ ਗਿਆ, ਕਿਹੜੀ ਗੱਲ ਪਰੇਸ਼ਾਨੀ ਸਾਡੀ ਆ। ਸੋ ਪਰ ਉਹਦੇ ਪੈਰਲਲ ਤੁਸੀਂ ਕੀ ਕਰ ਰਹੇ ਹੋ ਜੀ? ਰਾਣਾ ਉਹਦੇ ਨੁਕਸ ਕੱਢੇ ਵੀ ਇਹੋ ਜਿਹਾ ਕੁਝ ਚੱਲਦਾ ਇਹਦੇ ਉੱਤੇ, ਅਗਲਾ ਕਹਿੰਦਾ ਠੀਕ ਹੈ। ਮੈਂ ਯਾਰ ਮਾੜਾ ਹੈ, ਮਾੜਾ ਕਹਿਣ ਨੂੰ ਸਵਾਲ ਕਰੋ ਵੀ ਤੂੰ ਪੈਰਲਲ ਕੀ ਕਰ ਰਿਹਾ, ਤੂੰ ਕੋਈ ਚੰਗੀ ਚੀਜ਼ ਪਾ ਰਿਹਾ। ਜਾਂ ਤੂੰ ਕਹਿੰਦਾ ਤੈਨੂੰ ਕੋਈ ਪਸੰਦ ਹੀ ਨਹੀਂ ਕਰਦਾ, ਤੂੰ ਡਰ ਕੇ ਪਾਸੇ ਹੋ ਗਿਆ। ਫਿਰ ਐਂ ਤਾਂ ਚੰਗਾ ਲਿਖਣ ਵਾਲੇ ਪਾਸੇ ਹਟ ਜਾਣ, ਫਿਰ ਐਂ ਤਾਂ ਚੰਗੇ ਅਖਬਾਰ ਪਾਸੇ ਹਟ ਜਾਣ, ਫਿਰ ਐਂ ਤਾਂ ਰਵੀਸ਼ ਕੁਮਾਰ ਮਿਲੇ ਹੀ ਨਾ, ਫਿਰ ਉਹ ਕਹੇ ਵੀ ਟੀਵੀ ਮੈਨੂੰ ਕਿਹਨੇ ਸੁਣਨਾ। ਚੰਗੀ ਚੀਜ਼ ਨੂੰ ਵੀ ਸੁਣਦੇ ਨੇ। ਰਵੀਸ਼ ਕੁਮਾਰ ਸਾਡੇ ਕੋਲ ਉਦਾਹਰਨ ਹੈਗਾ ਸਰ। ਆਪਣਾ ਲੱਗੀ ਜਾਓ, ਆਪਣਾ ਕੱਤੀ ਜਾਓ। ਹਾਂ, ਹੋ ਸਕਦਾ ਜਿਹੜਾ ਮਾੜਾ ਕੱਟ ਰਿਹਾ, ਜਿਹੜਾ ਮਾੜਾ ਬੋਲ ਰਿਹਾ, ਮਾੜਾ ਸੁਣਾ ਰਿਹਾ, ਮਾੜਾ ਲਿਖ ਰਿਹਾ, ਉਹਨੂੰ ਕਿਤੇ ਨਾ ਕਿਤੇ ਲੱਗੇ ਯਾਰ ਵੀ ਨਹੀਂ ਯਾਰ ਆਹ ਰਾਹ ਠੀਕ ਹੈ, ਮੇਰਾ ਤਾਂ 4 ਦਿਨ ਦੀ ਚਾਂਦਨੀ ਸੀ, ਹੁਣ ਮੈਨੂੰ ਲੋਕ ਭੁੱਲਣ ਲੱਗ ਗਏ, ਮੈਂ ਕੀਤਾ ਕੀ ਆ। ਨੈਵਰ ਨੋ ਕਿਹੜੇ ਬੰਦੇ ਨੂੰ ਕਦੋਂ ਅਕਲ ਆ ਜੇ। ਕਦੇ ਰਾਣਾ ਬਹੁਤ ਗੁੱਸਾ ਕਰਦਾ ਸੀ, ਕਦੇ ਰਾਣਾ ਬਹੁਤ ਸ਼ਾਰਟ ਟੈਂਪਰਡ ਸੀ, ਕਦੇ ਰਾਣੇ ਨੂੰ ਲੱਗਦਾ ਸੀ ਕਿ ਦੁਨੀਆ ਮੇਰੇ ਕੰਮ ਦੀ ਨਹੀਂ ਹੈਗੀ, ਕਦੇ ਰਾਣਾ ਆਪਣੇ ਆਪ ਨੂੰ ਅੰਡਰ ਐਸਟੀਮੇਟ ਕਰਕੇ ਤੁਰਦਾ ਸੀ। ਤੇ ਹੌਲੀ ਹੌਲੀ ਮੈਨੂੰ ਵੀ ਸਮਝ ਆ ਗਈ, ਜੇ ਮੈਨੂੰ ਸਮਝ ਆ ਸਕਦੀ ਹੈ ਤਾਂ ਕਿਸੇ ਹੋਰ ਨੂੰ ਵੀ ਸਮਝ ਆ ਸਕਦੀ ਹੈ। ਸੋ ਕੱਤਣਾ ਨਾ ਛੱਡੋ, ਆਪਣੀ ਕੋਸ਼ਿਸ਼ ਨਾ ਛੱਡੋ, ਐਫਰਟ ਨਾ ਛੱਡੋ ਜੀ। ਤੇ ਮਾਸਟਰ ਜੀ ਸ਼ੋਅ ਮੈਲਬੌਰਨ ਵਿੱਚ ਤੁਸੀਂ ਕੀਤਾ, ਤੇ ਉੱਥੇ ਦਰਸ਼ਕਾਂ ਦਾ ਇਹ ਵੀ ਹੋਣਾ ਵੀ ਤੁਹਾਨੂੰ ਦੇਖ ਕੇ ਵੀ ਯਾਰ ਰਾਣਾ ਰਣਵੀਰ ਵਾਂਗੂ ਮੈਂ ਵੀ ਐਕਟਿੰਗ ਕਰਾਂ, ਕਿਉਂਕਿ ਅਸੀਂ ਬਹੁਤ ਛੇਤੀ ਹੈ ਨਾ ਅਡਾਪਟ ਕਰਦੇ ਹਾਂ। ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਆ ਉਹ ਚਾਹੁੰਦੇ ਹੋਣੇ ਆ ਵੀ ਅਸੀਂ ਵੀ ਇਸ ਲਾਈਨ ਦੇ ਵਿੱਚ ਆਈਏ। ਵੈਸੇ ਤੁਸੀਂ ਦੱਸੇ ਦਿੱਤਾ ਵੀ ਘਰੋਂ ਹੀ ਪਹਿਲਾਂ ਤਾਂ ਇਹਦਾ ਨੈਗੇਟਿਵ ਹੋਣਾ ਚਾਹੀਦਾ, ਇਹ ਕੋਈ ਪੈਸੇ ਕਮਾਉਣ ਵਾਲਾ ਸਾਧਨ ਹੈ, ਕੋਈ ਡਾਕਟਰ ਬਣ, ਇੰਜੀਨੀਅਰ ਬਣ। ਇਹਨਾਂ ਜਿਹੜੀਆਂ ਕਲਾਮਾਂ ਜਾਂ ਸੂਖਮ ਕਲਾਮਾਂ ਦੇ ਨਾਲ ਜੁੜਨਾ ਸ਼ਾਇਦ ਆਪਣੇ ਵਿਰਾਸਤ ਦੇ ਵਿੱਚ ਇੰਨਾ ਵਧੀਆ ਨਹੀਂ ਸਮਝਿਆ ਗਿਆ। ਪਰ ਜੇ ਮੰਨ ਲਓ ਕਿ ਕੀੜਾ ਅੜ ਗਿਆ ਕਿਸੇ ਦੇ ਵੀ ਮੈਂ ਇੱਧਰ ਆਉਣਾ ਹੀ ਆ, ਤੇ ਉਹਦੇ ਲਈ ਕੀ ਤੁਸੀਂ ਸੁਜੈਸਟ ਕਰਦੇ ਆ? ਕੋਈ ਬੁੱਕ ਵੀ ਆ ਐਕਟਿੰਗ ਦੇ ਲਈ, ਜਾਂ ਕੋਈ ਇਦਾਂ ਦਾ ਐਕਸਪੀਰੀਅੰਸ ਵੀ ਇਦਾਂ ਕਰਿਆ ਕਰੋ, ਸ਼ੀਸ਼ੇ ਮੂਹਰੇ ਕਰਿਆ ਕਰੋ, ਜਾਂ ਕੁਝ ਹੋਰ ਇਦਾਂ ਦਾ ਕੋਈ ਟ੍ਰਿਕ? ਆਉਂਦੇ ਆ ਬੱਚੇ ਇੱਥੇ ਤਿਆਰ ਕਰੀਦਾ, ਉਹਨਾਂ ਨੂੰ ਕਲਾਸਿਸ ਲਈਦੀਆਂ ਨੇ, ਲੱਕੀ ਥਾਵਾਂ ਤੇ ਵਰਕਸ਼ਾਪ ਲਈਦੀ ਹੈ। ਬਟ ਇਹ ਨਹੀਂ ਹੈਗਾ ਕਿ ਐਕਟਿੰਗ ਉਹੀ ਆ ਜਾਂਦੀ ਹੈ, ਬੰਦਾ ਕਹਿੰਦਾ ਵੀ ਇਹ ਗॉड ਗਿਫਟਡ ਹੈ ਸਾਰਾ ਕੁਝ, ਇਹ ਤਾਂ ਬਲੈਸਡ ਹੈ, ਤਾਂ ਚਮਤਕਾਰ ਹੋਇਆ। ਨਹੀਂ, ਹਾਂ, ਹਰੇਕ ਬੰਦੇ ਵਿੱਚ ਕੋਈ ਨਾ ਕੋਈ ਹੁਨਰ ਹੁੰਦਾ। ਕੋਈ ਅੱਛਾ ਮਕੈਨਿਕ ਹੁੰਦਾ, ਕੋਈ ਵਧੀਆ ਕੁੱਕ ਹੁੰਦਾ, ਉਹ ਫੂਡ ਵੱਲ ਧਿਆਨ ਹੁੰਦਾ, ਕਿਸੇ ਦਾ ਐਕਟਿੰਗ ਵੱਲ ਧਿਆਨ ਹੁੰਦਾ, ਕਿਸੇ ਦਾ ਥੋੜਾ ਗਾਉਣ ਵੱਲ ਧਿਆਨ ਹੁੰਦਾ। ਪਰ ਜੇ ਗਾਉਣ ਵੱਲ ਧਿਆਨ ਹੈ, ਉਹਦਾ ਇੰਟਰਸਟ ਹੈ, ਤਾਂ ਉਹਨੂੰ ਉਧਰ ਟ੍ਰੇਨਿੰਗ ਲੈਣੀ ਪਊ। ਜੇ ਐਕਟਿੰਗ ਵੱਲ ਤਾਂ ਇਹ ਵੀ ਬਕਾਇਦਾ ਟ੍ਰੇਨਿੰਗ ਲੈਣੀ ਪਊ। ਪਰ ਲਿਖਣਾ ਤੇ ਐਕਟਿੰਗ ਕਰਨਾ ਇਹ ਇੱਕ ਐਸਾ ਫੀਲਡ ਹੈ ਜਿਹੜਾ ਹਰ ਰੋਜ਼ ਤੁਹਾਨੂੰ ਅਪਡੇਟ ਰਹਿਣਾ ਪਊ, ਹਰ ਰੋਜ਼ ਆਪਣੇ ਆਪ ਨੂੰ ਪੋਲਿਸ਼ ਕਰਨਾ ਪਊ, ਰਿਆਜ਼ ਪ੍ਰੈਕਟਿਸ ਜਾਰੀ ਰੱਖਣੀ ਪਊ, ਜਿੰਨੀ ਦੇਰ ਇਸ ਦੁਨੀਆ ਤੋਂ ਜਾਂਦੇ ਨਹੀਂ। ਜੇ ਕੁਝ ਵਧੀਆ ਕਰਨਾ, ਮੈਂ ਤਾਂ ਅੱਜ ਵੀ ਪ੍ਰੈਕਟਿਸ ਕਰਦਾ, ਅੱਜ ਵੀ ਸਿੱਖਦਾ, ਲਿਖਦਾ ਰੋਜ਼ ਆ। ਮੇਰਾ ਰੋਜ਼ ਲਿਖਿਆ ਜੋ ਵੀ ਲਿਖਦਾ ਉਹ ਹਰ ਰੋਜ਼ ਚੀਜ਼ ਛਪਦੀ ਨਹੀਂ, ਨਾ ਫਿਲਮਾਂ 'ਚ ਆਉਂਦੀ ਹੈ, ਪਰ ਇੱਕ ਪ੍ਰੈਕਟਿਸ ਆ। ਜਿਹੜੀ ਐਕਟਿੰਗ ਦੀ ਕਰਦਾ ਉਹ ਸਾਰਾ ਹਰ ਰੋਜ਼ ਆਪਣੇ ਆਪ ਨੂੰ ਪੋਲਿਸ਼ ਕਰੀਦਾ। ਅੱਜ ਵੀ ਸਿੱਖ ਰਹੇ ਹਾਂ, ਸਿੱਖਦੇ ਰਹਿਣਾ ਚਾਹੀਦਾ। ਹਾਂ, ਸ਼ੀਸ਼ਾ ਤੁਹਾਡਾ ਸਭ ਤੋਂ ਵਧੀਆ ਮਿੱਤਰ ਹੁੰਦਾ।
ਸ਼ੀਸ਼ਾ ਹੀ ਤੁਹਾਨੂੰ ਜਾ ਕੇ ਦੱਸਦਾ ਵੀ ਤੁਸੀਂ ਕਿਹੋ ਜਿਹੇ ਹੋ ਕਿਹੋ ਜਿਹੇ ਨਹੀਂ, ਠੀਕ ਹੈ ਨਾ। ਸ਼ੀਸ਼ਾ ਹੀ ਤੁਹਾਨੂੰ ਦੱਸਦਾ ਵੀ ਤੁਹਾਡਾ ਢਿੱਡ ਵੱਧ ਗਿਆ ਜਾਂ ਨਹੀਂ, ਤੁਹਾਡੀਆਂ ਗੱਲਾਂ ਬਾਹਰ ਨੂੰ ਆ ਗਈਆਂ ਨਹੀਂ। ਹੁਣ ਤੁਹਾਡੀ ਮਰਜ਼ੀ ਹੈ, ਸ਼ੀਸ਼ੇ ਨੇ ਤਾਂ ਦੱਸਦਾ ਹੁਣ ਤੁਹਾਨੂੰ ਐਕਸਰਸਾਈਜ਼ ਕਰਨੀ ਹੈ ਜਾਂ ਨਹੀਂ ਕਰਨੀ, ਕਿਹੋ ਜਿਹਾ ਖਾਣੇ ਪੀਣੇ ਤੇ ਕੰਟਰੋਲ ਕਰਨਾ। ਉਵੇਂ ਐਕਟਿੰਗ ਦੀ ਐਕਸਰਸਾਈਜ਼ ਕਰਕੇ ਦੇਖੋਗੇ ਤਾਂ ਸ਼ੀਸ਼ੇ ਨੇ ਦੱਸ ਦੇਣਾ ਵੀ ਤੁਸੀਂ ਕਿੱਥੇ ਖੜੇ ਹੋ। ਤੇ ਉਹ ਜਿੱਥੇ ਕਿੱਥੇ ਖੜੇ ਹੋ ਫਿਰ ਉਸ ਹਿਸਾਬ ਨਾਲ ਮਿਹਨਤ ਕਰਨੀ ਸ਼ੁਰੂ ਕਰ ਦਿਓ। ਸੋ ਇਹੀ ਹੈ ਕਿ ਬੱਚੇ ਨੂੰ ਜੇ ਸੂਖਮ ਕਲਾਕਾਰ ਪਲ ਕਰਨ ਜਾਣਾ ਚਾਹੁੰਦਾ ਤਾਂ ਰੋਕੋ ਨਾ, ਉਹਦੇ ਲਈ ਸਾਰੇ ਰਾਹ ਖੋਲ ਕੇ ਰੱਖੋ ਤੇ ਉਹਨੂੰ ਖੰਭ ਦਿਓ, ਉਹਨੂੰ ਆਪਣੇ ਖੰਭਾਂ ਨਾਲ ਉੱਡਣ ਦਿਓ ਤੇ ਉਹਦੇ ਉੱਤੇ ਭਰੋਸਾ ਕਰੋ, ਉਹਦੇ ਉੱਤੇ ਫੇਥ ਰੱਖੋ ਕਿ ਜੋ ਕਰੇਗਾ ਠੀਕ ਕਰੇਗਾ। ਤੇ ਖਾਸ ਤੌਰ ਤੇ ਜਿਹੜਾ ਨੇ ਪਹਿਲੀ ਵਾਰ ਜਾਣਾ ਸਟੇਜ ਦੇ ਉੱਤੇ, ਉਹਨਾਂ ਲਈ ਬੜਾ ਜ਼ਰੂਰੀ ਹੁੰਦਾ ਨਾ, ਵੀ ਜਾ ਕੇ ਲੱਤਾਂ ਕੰਬਣ ਲੱਗ ਜਾਂਦੀਆਂ, ਆਪਣੇ ਡਾਇਲੌਗਸ ਭੁੱਲ ਜਾਂਦੇ ਆ। ਹੁੰਦਾ ਇਦਾਂ ਜ਼ਿਆਦਾਤਰ ਹੁੰਦਾ ਕਿ ਇਹ ਬਾਅਦ ਦੇ ਵਿੱਚ, ਕਿਉਂਕਿ ਹੁਣ ਤੁਸੀਂ ਕੈਨੇਡਾ ਤੋਂ ਸ਼ੋਅ ਕੀਤੇ, ਫਿਰ ਤੁਸੀਂ ਮੈਲਬੌਰਨ ਕੀਤਾ, ਹੁਣ ਤੁਸੀਂ ਕੱਲ ਨੂੰ ਬੀਨਲੀ ਇਵੈਂਟ ਸੈਂਟਰ ਦੇ ਵਿੱਚ ਕਰਨ ਜਾ ਰਹੇ ਆ। ਜਦੋਂ ਤੁਸੀਂ ਸਟੇਜ ਦੇ ਵਿੱਚ ਇੱਕ ਨਵੇਂ ਲੋਕ ਨੇ ਜਿਹੜੇ ਕਿ ਤੁਹਾਨੂੰ ਸ਼ਾਇਦ ਹੋ ਸਕਦਾ ਪਹਿਲੀ ਵਾਰ ਮਿਲੇ ਆ, ਤੁਹਾਨੂੰ ਵੀ ਇਹ ਆ ਕਿ ਯਾਰ ਜਿੱਦਾਂ ਪਹਿਲਾਂ ਵੀ ਦੱਸਿਆ ਕਿ ਸ਼ੰਕਾ ਆਇਆ ਸਾਨੂੰ ਵੀ ਇੱਥੇ ਪਤਾ ਨਹੀਂ ਬੰਦੇ ਕਿੱਦਾਂ ਦੇ ਆ, ਹਨਾ, ਵੀ ਇਹਨਾਂ ਦੀਆਂ ਅਖਬਾਰਾਂ 'ਚ ਸੁਣਿਆ ਵੀ ਇਹ ਤਾਂ ਲੜਾਈ ਝਗੜੇ ਵਾਲੇ ਆ ਜਾਂ ਕਿੱਦਾਂ, ਫਿਰ ਕੀ ਕੌਨਫੀਡੈਂਸ ਥੋੜਾ ਜਿਹਾ ਲੋ ਹੁੰਦਾ ਪਹਿਲਾਂ ਜਦੋਂ ਇੰਟਰੈਕਸ਼ਨ ਜਿਹੜੀ ਪਹਿਲੀ ਵਾਰ ਹੁੰਦੀ ਆ। ਤੇ ਇਹ ਮੈਂ ਤਾਂ ਪੁੱਛ ਰਿਹਾ ਦਰਸ਼ਕਾਂ ਦੇ ਬਿਹਾਫ ਦੇ ਉੱਤੇ। ਥੋੜਾ ਤਾਂ ਮਤਲਬ ਹੁੰਦਾ ਅੱਜ ਵੀ ਸਟੇਜ ਦੇ ਉੱਤੇ ਜਦੋਂ ਮਰਜੀ, ਜਦੋਂ ਦਾ ਮੈਂ ਕਿਹਾ ਮੈਂ ਕਾਲਜ ਟਾਈਮ ਤੋਂ ਨਾਟਕ ਕਰਨ ਲੱਗਿਆ, ਅੱਜ ਵੀ ਜਦੋਂ ਮੈਂ ਸਟੇਜ ਤੇ ਚੜ੍ਹਨ ਤੋਂ 5-7 ਮਿੰਟ ਪਹਿਲਾਂ ਅੰਦਰ ਧੁੜਕੂ ਲੱਗ ਰਿਹਾ ਹੁੰਦਾ, ਬੇਚੈਨੀ ਜੀ, ਇੱਧਰ ਉੱਧਰ ਚਲੇ ਗਏ, ਗੇੜੇ ਕੱਢਦੇ, ਹਾਂ ਚੱਲ 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 ਪਹਿਲਾਂ ਚੱਲ ਸੋਨੀ ਰਾਜਵੀਰ ਚੱਲ ਤਿਆਰ ਹੋ ਜਾ, ਐਂ ਕਰਕੇ ਆਰਾਮ ਨਾਲ ਕਰੀ ਐ, ਬਸ ਫਿਰ ਥੋੜਾ ਸ਼ਾਇਦ ਲੰਬੀ ਬਰੀਦ ਲਈਦੀ ਹੈ। ਪਰ ਫਿਰ ਮੈਨੂੰ ਸਭ ਉਹ ਸਟੇਜ ਦਿੰਦੀ ਹੁੰਦੀ ਹੈ ਕਿ ਮੈਂ ਸਟੇਜ ਇਹ ਕਹਿੰਦਾ ਹੁੰਦਾ ਕਿ ਮੇਰੀ ਮਾਂ ਹੈ, ਸਟੇਜ ਮੇਰੀ ਮਾਂ ਹੈ, ਥੀਏਟਰ ਮੇਰੀ ਮਾਂ ਹੈ। ਤੇ ਫਿਰ ਜੇ ਮਾਂ ਸਾਹਮਣੇ ਦਿੰਦੀ ਆ, ਪਤਾ ਹੁੰਦਾ ਵੀ ਮੈਂ ਚਾਹੇ ਗਲਤ ਵੀ ਹੋਣਾ ਮੈਨੂੰ ਸਾਂਭ ਲੂਗੀ, ਹੈ ਨਾ, ਮੈਂ ਇਹਦੀ ਗੋਦ ਵਿੱਚ ਜਾ ਰਿਹਾ, ਇਹਨੇ ਮੈਨੂੰ ਪਿਆਰ ਦੇਣਾ, ਇਹਨੇ ਨਿੱਕ ਦੇਣਾ, ਬਸ ਮੇਰਾ ਇੱਕੋ ਹੀ ਸੁਨੇਹਾ ਹੋਣਾ, ਡਰਦਾ ਕਿਉਂ ਆ, ਸਾਹਮਣੇ ਤੇਰੀ ਮਾਂ ਹੈ, ਮਾਂ ਕੋਲੇ ਜਾ ਰਿਹਾ ਆਪਣੇ ਕੋਲੇ, ਇਹਨੇ ਚੱਕ ਲੈਣਾ, ਸਾਂਭ ਲੈਣਾ ਤੈਨੂੰ, ਬਸ ਇਹੀ ਆਪਣੇ ਆਪ ਨੂੰ ਸੁਨੇਹਾ ਹੁੰਦਾ। ਤੇ ਇੱਕ ਐਂ ਹੁੰਦਾ ਵੀ ਫੇਥ ਮੈਂ ਇਹ ਕਰਕੇ ਤੁਰਦਾ ਵੀ ਮੈਂ ਆਹ ਮੰਚ ਹੈ, ਜਿਹੜਾ ਸਾਹਮਣੇ ਆਡੀਅנס ਬੈਠੀ ਹੈ, ਇਹ ਰੰਗ ਹੈ, ਇਹਨੂੰ ਦੋਨਾਂ ਨੂੰ ਮਿਲਾ ਕੇ ਰੰਗ ਮੰਚ ਮਿਲਣਾ ਤੇ ਰੰਗਾਂ ਨੂੰ ਤੂੰ ਇਗਨੋਰ ਨਹੀਂ ਕਰ ਸਕਦਾ। ਉਹ ਰੰਗ ਤੇ ਯਕੀਨ ਕਰਕੇ ਤੁਰ, ਉਹ ਤੈਨੂੰ ਆਪਣੇ ਰੰਗ ਵਿੱਚ ਰੰਗ ਲੈਣਗੇ, ਤੂੰ ਉਹਨਾਂ ਨੂੰ ਆਪਣੇ ਰੰਗ 'ਚ ਰੰਗ ਲੈਣਾ। ਇੰਨਾ ਹੀ ਆਰਡਰ ਦੇ ਕੇ ਸਟੇਜ ਤੇ ਚਲੇ ਜਾਈਦਾ। ਤੇ ਬਾਕੀ ਜਿਹੜੀ ਤੁਸੀਂ ਕਹੇ ਸਿੱਖਣ ਦੀ, ਜਿਹੜੇ ਨਾਟਕ ਦੇਖ ਕੇ ਸਿੱਖਣਾ ਚਾਹੁੰਦੇ ਨੇ, ਤੁਸੀਂ ਜਦੋਂ ਨਾਟਕ ਦੇਖੋਗੇ ਇਹ ਸਵਾਲ ਦਾ ਤੁਹਾਨੂੰ ਜਵਾਬ ਮਿਲ ਜਾਣਾ। 2.25 ਘੰਟੇ ਦਾ ਨਾਟਕ ਦੇਖ ਕੇ ਜਿਹੜੇ ਐਕਟਰ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਜਵਾਬ ਮਿਲ ਜਾਂਦਾ ਵੀ ਕੀ ਕਰਨਾ ਚਾਹੀਦਾ, ਕੀ ਨਹੀਂ, ਕਿਵੇਂ ਕਰਨਾ ਚਾਹੀਦਾ, ਕਿਵੇਂ ਨਹੀਂ। ਕਿਉਂਕਿ ਨਾਟਕ ਸਟੇਜ ਦੇ ਉੱਤੇ ਜਿਹੜਾ ਹੋ ਰਿਹਾ ਉਹ ਐਕਚੁਅਲ ਦੇ ਵਿੱਚ ਜਿਹੜੀ ਸਕ੍ਰਿਪਟ ਆ ਉਹ ਰਿਹਰਸਲ ਹੀ ਹੋ ਰਹੀ ਹੈ, ਇੱਕ ਐਕਟਰ ਤਿਆਰ ਕੀਤਾ ਜਾ ਰਿਹਾ ਜੀ। ਬਿਲਕੁਲ। ਅਤੇ ਖਾਸ ਤੌਰ 'ਤੇ ਜਿਹੜੇ ਚਾਹੁੰਦੇ ਆ ਉਹ ਜ਼ਰੂਰ ਪਹੁੰਚਣ ਬੀਨਲੀ ਇਵੈਂਟ ਸੈਂਟਰ ਦੇ ਵਿੱਚ, ਤਾਂ ਕਿ ਐਕਟਿੰਗ ਵੀ ਨਾਲ ਦੀ ਨਾਲ ਜਿਹੜੀ ਆ ਸਿੱਖੀ ਜਾ ਸਕੇ, ਹੈ ਨਾ। ਅਤੇ ਨਾਲ ਜਿੱਦਾਂ ਕਹਿ ਲਓ ਕਿ ਬਾਹਰਲੇ ਜਿਹੜੇ ਦੇਸ਼, ਜਿੱਦਾਂ ਮੰਨ ਲਓ ਕਿ ਇੰਗਲੈਂਡ ਦਾ ਜਿਹੜਾ ਸਾਹਿਤ ਆ ਖਾਸ ਤੌਰ ਦੇ ਉੱਤੇ ਡਰਾਮਾ ਦੇ ਵਿੱਚ ਬੜਾ ਮਸ਼ਹੂਰ ਆ। ਸ਼ੇਕਸਪੀਅਰ ਦੀ ਗੱਲ ਕਰ ਲਈਏ, ਐਸ.ਟੀ. ਕਾਲਜ ਦੀ ਗੱਲ ਕਰ ਲਈਏ, ਬੈਨ ਜੌਨਸਨ ਦੀ ਗੱਲ ਕਰ ਲਈਏ, ਬੜੇ ਤਕੜੇ ਬਹੁਤ ਆਲਾ ਦਰਜੇ ਦੇ ਉਹਨਾਂ ਨੇ ਕੀਤੇ ਆ। ਉਹਦੇ ਬਹੁਤ ਸਾਰੇ ਅਨੁਵਾਦ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਵੀ ਹੋਇਆ, ਪੰਜਾਬੀ ਵਿੱਚ ਵੀ ਹੋਇਆ। ਪਰ ਆਪਣੇ ਥੀਏਟਰ ਦੇ ਵਿੱਚ ਜੇ ਕਹਿ ਲਓ ਕਿ ਉਹਨਾਂ ਦੇ ਕਰੈਕਟਰ ਨੂੰ ਜਾਣੀ ਮੰਨ ਲਓ ਕਿ ਇੰਗਲੈਂਡ ਦਾ ਜਿਹੜਾ ਸਮਾਜ ਹੈ ਆਪਣੇ ਸਮਾਜ ਦੇ ਵਿੱਚ ਫਿੱਟ ਕਰਨਾ, ਕਿ ਇੱਦਾਂ ਦੀ ਕੋਈ ਰਿਸਰਚ ਇੱਦਾਂ ਦੇ ਕੁਛ ਹੋਇਆ ਜਾਂ ਹੋ ਰਿਹਾ ਇੱਦਾਂ ਦਾ, ਖਾਸ ਤੌਰ 'ਤੇ ਯੂਨੀਵਰਸਿਟੀ ਦੇ ਵਿੱਚ ਕੋਈ ਤੁਹਾਡਾ ਬਾਹ ਪੈਂਦਾ? ਗਗੋਲ ਦਾ ਇੱਕ ਪਲੇਸ ਸੀਗਾ ਇੰਸਪੈਕਟਰ ਜਨਰਲ, ਅੱਛਾ, ਉਹਦਾ ਅਨੁਵਾਦ ਕਈਆਂ ਨੇ ਖੇਡਿਆ, ਉਵੇਂ ਪੱਲੇ ਨਹੀਂ ਪੈਂਦਾ ਸੀਗਾ। ਪਰ ਜਦੋਂ ਮੇਰੇ ਕੋਲ ਇੱਕ ਵਾਰ ਆਇਆ ਸੀ, ਯੂਨੀਵਰਸਿਟੀ ਤਿਆਰ ਕਰਨਾ ਸੀਗਾ, ਤਾਂ ਮੈਂ ਉਹਦਾ ਅਨੁਵਾਦ ਨਹੀਂ ਕੀਤਾ, ਉਹਨੂੰ ਮੈਂ ਅਡਾਪਟ ਕੀਤਾ ਸੀਗਾ ਜੀ, ਠੀਕ ਹੈ ਨਾ। ਅਡਾਪਟ ਆਪਣਾ ਬਣਾ ਕੇ ਉਹਦਾ ਨਾਂ ਰੱਖਿਆ ਆਲਾ ਅਫਸਰ। ਉਹ ਆਪਣੇ ਮੁਹਾਵਰੇ ਵਿੱਚ ਉਹਨਾਂ ਦੇ ਜਿਹੜੇ ਸੂਤਰਧਾਰ ਨੇ ਹੋਰ ਤਾਂ ਨੇ, ਅਸੀਂ ਫਿਰ ਭੰਡ ਰੱਖੇ, ਹੈ ਨਾ, ਉਸ ਤਰ੍ਹਾਂ ਦੇ ਨਾਂ, ਉਸ ਤਰ੍ਹਾਂ ਦਾ ਬਿਹੇਵੀਅਰ, ਉਵੇਂ ਸਾਰੇ ਸਰਦਾਰ ਨਾਮ ਚੇਂਜ ਕਰਕੇ ਪੰਜਾਬੀ ਮਤਲਬ ਕਿ ਜਿਹੜਾ ਰਹਿਣ ਸਹਿਣ ਆ ਉਹਦੇ ਸੁਭਾਅ ਮੁਤਾਬਕ ਢਾਲਤੇ। ਸੋ ਜਿਹੜੇ ਉੱਧਰਲੇ ਨਾਟਕ ਜੇ ਸ਼ੇਕਸਪੀਅਰ ਦੇ ਜਾਂ ਹੋਰ ਲੋਕਾਂ ਤੱਕ ਲੈ ਕੇ ਜਾਣੇ ਨੇ, ਹਿੰਦੀ ਦੇ ਨਾਟਕ ਜਾਂ ਵੱਧ ਤਰੀਕੇ ਨਾਲ, ਤਾਂ ਟਰਾਂਸਲੇਟ ਕਰਨ ਦੀ ਥਾਂ ਤੇ ਉਹਨਾਂ ਦੀ ਐਡੈਪਟੇਸ਼ਨ ਹੋਣੀ ਚਾਹੀਦੀ ਹੈ, ਉਹਨਾਂ ਨੂੰ ਅਡਾਪਟ ਕਰੋ। ਜਿਵੇਂ ਲਾਲ ਸਿੰਘ ਚੱਡਾ ਫਿਲਮ ਆਈ, ਉਹ ਟਰਾਂਸਲੇਸ਼ਨ ਨਹੀਂ ਸੀਗੀ, ਉਹਨਾਂ ਨੇ ਉਹਨਾਂ ਤੋਂ ਪੂਰੇ ਰਾਈਟਸ ਲਏ, ਸਾਰਾ ਕੁਛ, ਹੈ ਨਾ। ਤੇ ਫੋਰੈਸਟ ਗੰਪ ਦਾ ਸੀਗਾ, ਉਹਨੂੰ ਅਡਾਪਟ ਕੀਤਾ, ਉਹ ਲੋਕਾਂ ਨੂੰ ਹੁਣ ਉਹ ਭਾਰਤੀ ਫਿਲਮ ਹੈ, ਹੁਣ ਲਾਲ ਸਿੰਘ ਚੱਡਾ ਭਾਰਤੀ ਫਿਲਮ ਹੈ, ਜਦ ਕਿ ਬੇਸਡ ਔਨ ਫੋਰੈਸਟ ਗੰਪ ਹੈ। ਸੋ ਇਸ ਤਰੀਕੇ ਨਾਲ ਹੀ ਜੇ ਹੁਣ ਮਾਸਟਰ ਜੀ ਨਾਟਕ ਜਿਹੜਾ ਮੈਂ ਕਰ ਰਿਹਾ, ਹੁਣ ਜੇ ਕਿਸੇ ਨੇ ਬੰਗਾਲੀ ਵਿੱਚ ਕਰਨਾ ਹੋਵੇ, ਮਰਾਠੀ ਵਿੱਚ ਕਰਨਾ ਹੋਵੇ, ਗੁਜਰਾਤੀ ਵਿੱਚ ਕਰਨਾ ਹੋਵੇ, ਫਰੈਂਚ ਵਿੱਚ ਕਰਨਾ ਹੋਵੇ, ਚਾਈਨੀਜ਼ ਦਾ ਕਿਸੇ ਉਹਨਾਂ ਨੇ ਆਪਣੀ ਭਾਸ਼ਾ ਵਿੱਚ ਕਰਨਾ ਹੋਵੇ, ਤਾਂ ਉਹਨੂੰ ਅਡਾਪਟ ਕਰਕੇ ਜਦੋਂ ਕਰਨਗੇ ਫਿਰ ਬਿਊਟੀਫੁਲ ਹੋਊਗਾ। ਕਿਉਂਕਿ ਉਹਨਾਂ ਦੇ ਜਿਹੜੇ ਸਟੱਡੀ ਦਾ ਜੋ ਸੋਸ਼ਲ ਸਿਸਟਮ ਹੈ, ਜੋ ਜਿਹੇ ਜਿਹੇ ਉਹਨਾਂ ਦੇ ਅਧਿਆਪਕ ਕਿਵੇਂ ਬਿਹੇਵ ਕਰਦੇ ਨੇ, ਉਵੇਂ ਢਾਲਣਾ ਪਊਗਾ। ਇਹਨੂੰ ਉਹ ਢਾਲਣਗੇ ਜਦੋਂ ਉਹਦੇ ਰੂਪ ਵਿੱਚ, ਫਿਰ ਤਾਂ ਬਹੁਤ ਵਧੀਆ ਰਹੂਗਾ।
ਪਰ ਜੇ ਉਹਨੂੰ ਟਰਾਂਸਲੇਟ ਕਰ ਲੈਣਗੇ ਫੇਰ ਨਹੀਂ ਪਤਾ ਲੱਗਣਾ। ਜੇ ਮੈਂ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦਾ ਤਾਂ ਉਹਨਾਂ ਨੂੰ ਆਪਣੇ ਕਿਸੇ ਪੈਗੰਬਰ ਦੀ ਜਾਂ ਕਿਸੇ ਇਸ ਤਰ੍ਹਾਂ ਦੇ ਜਿਹੜੇ ਫਿਲਾਸਫਰ ਦੀ ਗੱਲ ਕਰਨੀ ਪਾਉਣੀ ਪੈਣੀ ਆ ਉਹਦੇ ਵਿੱਚ, ਜਿਹਦੇ ਤੋਂ ਉਹ ਦੂਰ ਹੋ ਚੁੱਕੇ ਨੇ, ਜਿਹਦੀ ਉਹ ਗੱਲ ਮੰਨਦੇ ਨਹੀਂ, ਜਿਹਨੂੰ ਮੰਨਦੇ ਤਾਂ ਹੈਗੇ ਪਰ ਜਿਹਦੀ ਮੰਨਦੇ ਨਹੀਂ। ਸੋ ਅਡੈਪਟੇਸ਼ਨ ਦਾ ਚੱਕਰ ਹੈ। ਤੁਹਾਡੇ ਕੋਲੇ ਅਡੈਪਟੇਸ਼ਨਸ ਘੱਟ ਹੋਈਆਂ ਨੇ। ਪਾਤਰ ਸਾਹਿਬ ਨੇ ਕੁਝ ਕੀਤੇ ਨੇ ਪਰ ਉਹ ਨਾਟਕ ਚੰਡੀਗੜ੍ਹ ਤੱਕ, ਦਿੱਲੀ ਤੱਕ ਸੀਮਿਤ ਰਹਿ ਜਾਂਦੇ ਨੇ, ਆਮ ਲੋਕਾਂ ਤੱਕ ਨਹੀਂ ਗਏ। ਸੋ ਜੋ ਕੋਈ ਕਰਨਾ ਚਾਹੁੰਦਾ ਤਾਂ ਟਰਾਂਸਲੇਟ ਕਰਨ ਦੀ ਥਾਂ ਤੇ ਉਹਨੂੰ ਅਡਾਪਟ ਕਰੇ, ਅਡੈਪਟੇਸ਼ਨ ਕਰੇ ਉਹਦੀ। ਜੀ, ਤੇ ਬੜਾ ਖੂਬਸੂਰਤ ਜਵਾਬ ਸੀ ਇਹ। ਤੇ ਜਿੱਦਾਂ ਲਾਲ ਸਿੰਘ ਚੱਡਾ ਦੀ ਹੁਣੇ ਗੱਲ ਕੀਤੀ ਜੀ ਜੀ ਕਿ ਲਾਲ ਸਿੰਘ ਚੱਡਾ ਜਿਹੜਾ ਇਦਾਂ ਦੀਆਂ ਫਿਲਮਾਂ ਜਿਹੜੀਆਂ ਬਣੀਆਂ ਪੰਜਾਬੀਆਂ ਦੇ ਵਿੱਚ, ਪਤਾ ਨਹੀਂ ਇਹ ਗੱਲ ਕੀ ਆ ਕਿ ਤੁਸੀਂ ਵੀ ਕਮੇਡੀ ਜਿਹੜੇ ਰੋਲ ਕੀਤੇ ਤੇ ਉਸ ਤੋਂ ਬਾਅਦ ਤੁਸੀਂ ਸੀਰੀਅਸ ਵੀ ਰੋਲ ਕੀਤੇ, ਪਰ ਸਾਡੇ ਇੱਕ ਪੈਟਰਨ ਬਣ ਚੁੱਕਾ। ਜਦੋਂ ਤਾਂ ਅਸੀਂ ਗੜਾਸੇ ਤੇ ਰੋਟੀ ਖਾ ਲਈ ਇੱਕ ਵਾਰੀ ਤੇ ਉਹ ਚੱਲ ਗਈ ਆ, ਤੇ ਅਸੀਂ ਉਸ ਤੋਂ ਬਾਅਦ 20-25 ਫਿਲਮਾਂ ਉਸੇ ਲੈਵਲ ਦੀਆਂ ਬਣਾ ਦਿੰਦੇ ਕਿ ਸ਼ਾਇਦ ਇੱਦਾਂ ਚੱਲ ਜਾਣੀ। ਜੀ ਜੀ ਫਿਰ ਅਸੀਂ ਕਾਮਿਕ ਆ ਜਾਂਦੇ ਆ। ਜੀ ਜੀ ਜਦ ਕਿ ਸਾਡੇ ਕੋਲ ਬਹੁਤ ਭੰਡਾਰ ਪਿਆ, ਬਹੁਤ ਸਾਰੇ ਸਾਡੇ ਨਾਵਲ ਆ, ਬਹੁਤ ਸਾਰੇ ਸਾਡੀਆਂ ਕਹਾਣੀਆਂ ਆ। ਕਿ ਇਹ ਡਾਇਰੈਕਟਰ ਜਿਹੜੇ ਹੈਗੇ ਨੇ ਜਾਂ ਪ੍ਰੋਡਿਊਸਰ ਹੈਗੇ ਨੇ, ਉਹ ਇਹਨਾਂ ਗੱਲਾਂ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਕਿ ਇਹਨਾਂ ਦਾ ਵਾਹ ਨਹੀਂ ਪੈਂਦਾ ਤੁਹਾਡੇ ਵਰਗੇ ਲੋਕਾਂ ਦੇ ਨਾਲ, ਜਾਂ ਉਹ ਸਿੱਖਣ ਲਈ ਤਿਆਰ ਨਹੀਂ, ਜਾਂ ਉਹ ਪੈਟਰਨ ਕਹਿ ਦਿੰਦੇ ਵੀ ਆਪਾਂ ਤਾਂ ਪੈਸਾ ਕਮਾਉਣਾ। ਹਾਂਜੀ, ਉਹ ਪੈਟਰਨ ਨੂੰ ਇੱਕ ਫੋਲੋ ਕਰਕੇ ਤੁਰਦੇ ਆ। ਉਹਨਾਂ ਨੂੰ ਪਤਾ ਹੈ ਕਿ ਕਹਿੰਦੇ ਆ ਕਿ ਤੁਸੀਂ ਭਾਜੀ ਬਹੁਤ ਵਧੀਆ ਕਰ ਰਹੇ ਹੋ, ਤੁਸੀਂ ਤਾਂ ਬਹੁਤ ਸੋਹਣਾ ਸੋਚਦੇ ਹੋ ਭਾਜੀ, ਬਹੁਤ ਕਮਾਲ ਤੁਹਾਡੀ ਸੋਚ ਦੇ ਸਦਕੇ ਪਿਆਰ। ਪਰ ਉਹ ਕੰਮ ਨਹੀਂ ਦੇਣਗੇ ਰਾਣੇ ਨੂੰ, ਹੈ ਨਾ। ਪਰ ਨਾ ਰਾਣੇ ਤੇ ਪੈਸਾ ਨਹੀਂ ਲਾਉਣਗੇ। ਉਹਨੂੰ ਪਤਾ ਵੀ ਇਹਦੇ ਪੈਸਾ ਯਾਰ, ਇਹਦਾ ਦਰਸ਼ਕ ਲਿਮਟਿਡ ਜਾਂ ਦਰਸ਼ਕ ਹੈ, ਸਾਡੇ ਪੈਸੇ ਨਹੀਂ ਵਾਪਸ ਆਉਣੇ ਜਾਂ ਹੋਰ ਕਰਕੇ ਹੋਰ ਹੈ। ਫਿਰ ਇਹ ਸਟਾਰ ਵੀ ਠੀਕ ਜਾਈ ਆ, ਵੱਡਾ ਸਟਾਰ ਲੈਂਦੇ ਆ, ਕੋਈ ਵੱਡੇ ਨਾਲ ਵਾਲਾ ਡਾਇਰੈਕਟਰ ਲੈਂਦੇ ਆ। ਸੋ ਇੱਕ ਗਲੈਮਰ ਦੇਖਦੇ ਆ, ਹੈ ਨਾ, ਉਹ ਗਲੈਮਰਾਈਜ਼ ਕਰਦੇ ਆ, ਉਹਨੂੰ ਕਮਰਸ਼ਲੀ ਦੇਖਦੇ ਆ। ਤੇ ਸਾਡੇ ਅਰਗੇ ਵੀ ਹੈਗੇ ਨੇ, ਪਰ ਸਾਨੂੰ ਫਿਰ ਬਹੁਤ ਚੁਣਨਾ ਪੈਂਦਾ, ਆਸੇ-ਪਾਸੇ ਲੋਕਾਂ ਨੂੰ ਕਨਵਿੰਸ ਕਰਾਉਣਾ ਪੈਂਦਾ, ਜਾਣਾ ਪੈਂਦਾ, ਦੱਸਣਾ ਪੈਂਦਾ। ਫਿਰ ਬਾਰ-ਬਾਰ ਕਿ ਮੈਂ ਆਹ ਫਿਲਮ ਬਣਾਈ ਸੀ, ਅਸੀਸ ਬਣਾਈ ਸੀ, ਆਹ ਵੀ ਮੇਰੀ ਲਿਖੀ ਹੋਈ ਆ, ਅੱਛਾ ਉਹ ਵੀ ਥੋੜੀ ਲਿਖੀ ਹੋਈ ਸੀ, ਉਹ ਵੀ। ਫਿਰ ਦੱਸਣਾ ਪੈਂਦਾ, ਮੁੜ ਤੋਂ ਬਾਇਓਡਾਟਾ ਸਾਰਾ ਇੰਟਰਵਿਊ ਦੇਣੀ ਪੈਂਦੀ ਹੈ। ਫਿਰ ਬੰਦਾ ਕਹਿੰਦਾ ਭਾਜੀ ਵਧੀਆ, ਕੋਈ ਨਾ 2-3 ਸਾਲ ਤੱਕ ਦੇਖਦੇ ਆ। ਫਿਰ ਉੱਥੋਂ ਆ ਕੇ ਫਿਰ ਹਿੰਮਤ ਨਹੀਂ ਹਾਰੀ ਦੀ, ਕੋਈ ਨਾ ਠੀਕ ਆ, ਕਿਸੇ ਹੋਰ ਕੋਲ ਕੋਈ ਮਿਲ ਜਾਂਦਾ 3-4 ਸਾਲ ਬਾਅਦ। ਫਿਰ ਕੋਈ ਇਸ ਤਰ੍ਹਾਂ ਦੀ ਸੋਚ ਦਾ ਬੰਦਾ ਹੀ ਮਿਲ ਜਾਂਦਾ, ਸਾਡੇ ਤੇ ਪੈਸਾ ਲਾਉਣ ਵਾਲਾ ਮਿਲ ਜਾਂਦਾ। ਜਦ ਕਿ ਘੱਟ ਹੀ ਲਵਾਈਦਾ, ਪਰ ਉਹ ਮਿਲ ਜਾਂਦੇ ਨੇ, ਬਹੁਤ ਰੇਅਰ ਨੇ, ਬਹੁਤ ਘੱਟ ਨੇ। ਉਹ ਆਪਣੀ ਥਾਂ ਤੇ ਠੀਕ ਨੇ। ਜਿਹੜੇ ਕਮਰਸ਼ੀਅਲ ਸੋਚਦੇ ਨੇ ਉਹ ਕਹਿੰਦੇ ਠੀਕ ਆ ਯਾਰ, ਮੈਂ ਕੀ ਲੈਣਾ ਵੀ ਇਹੋ ਜਿਹੀ ਸੀਰੀਅਸ ਫਿਲਮ ਬਣਾ ਕੇ। ਜਦ ਕਿ ਮੈਂ ਸੀਰੀਅਸ ਤਾਂ ਬਣਾਉਂਦਾ ਨਹੀਂ, ਐਂਟਰਟੇਨਮੈਂਟ ਤਾਂ ਹੁੰਦਾ ਹੀ ਹੁੰਦਾ, ਉਹਦੇ ਵਿੱਚ ਸਾਰਾ ਕੁਝ ਹੁੰਦਾ, ਦਿਲ ਵੀ ਲਵਾਉਂਦੀ ਆ। ਅਸੀਸ ਫਿਲਮ ਜਿਹਨੂੰ ਮਰਜ਼ੀ ਹੱਥ ਲਾ ਕੇ ਪੁੱਛ ਲਈ, ਸਾਰਿਆਂ ਨੇ ਦੇਖੀ ਹੋਈ ਹੈ। ਪਰ ਉਹ ਬਾਅਦ ਦੇ ਵਿੱਚ ਕਹਿੰਦੇ ਨੇ ਭਾਜੀ ਮੈਂ ਵੀ ਦੇਖੀ ਹੋਈ ਆ, ਵਧੀਆ ਸੀਗੀ, ਤੁਸੀਂ ਸੁਣਾਈ ਸੀਗੀ। ਪਰ ਦੇਖੋ ਫਿਰ ਉਹ ਤੁਹਾਨੂੰ ਪਤਾ ਹੀ ਹੈ ਨਾ, ਇਹਦੇ ਵਿੱਚ ਜੇ ਆਪਾਂ ਉਹਨੂੰ ਲੈ ਲਾਂਦੇ, ਐਂ ਕਰ ਲਾਂਦੇ, ਉਹਨਾਂ ਨੂੰ ਪਤਾ ਵੀ ਇਹ ਥੋੜ੍ਹਾ ਜਿਹਾ ਰੌਲਾ ਹੈ। ਬਟ ਕੋਈ ਨਿਰਾਸ਼ਾ ਨਹੀਂ ਹੈਗੀ, ਸਭ ਆਪਣੀ ਥਾਂ ਤੇ ਸਹੀ ਨੇ, ਸਭ ਆਪਣਾ ਠੀਕ ਕਰੀ ਜਾਏ ਨੇ। ਹੋ ਸਕਦਾ ਉਹਨਾਂ ਦੀ ਨਜ਼ਰ ਦੇ ਵਿੱਚ ਮੈਂ ਗਲਤ ਹੋਵਾਂ, ਹੋ ਸਕਦਾ ਉਹਨਾਂ ਨੂੰ ਲੈ ਯਾਰ ਇਹ ਸਾਡੀ ਮੰਨ ਲੈਂਦਾ, ਅੱਜ ਇੱਥੇ ਐਂ ਫਿਰਦਾ, ਐਂ ਕਰਦਾ, ਆਹ ਕਰਦਾ, ਇਹਦੇ ਕੋਲ ਇਦੋਂ ਵੀ ਜ਼ਿਆਦਾ ਪੈਸਾ ਕਮਾਉਂਦਾ, ਆਹ ਕਰ ਲੈਂਦਾ, ਤੇ ਉਹ ਮੈਨੂੰ ਗਲਤ ਕਹਿੰਦੇ ਹੋਣਗੇ। ਮੈਂ ਨਹੀਂ ਗਲਤ ਕਹਿੰਦਾ, ਮੈਨੂੰ ਹਾਂ ਮੇਰੇ ਮੁਤਾਬਕ ਜਾਂ ਮੇਰੇ ਵਰਗਾ ਕੰਮ ਨਹੀਂ ਕਰਦੇ ਹੋ। ਅਸੀਂ ਇੱਕ ਸੋਚ ਦੇ ਮਾਲਕ ਨਹੀਂ ਹੈਗੇ। ਸਭ ਰੰਗ ਨੇ, ਸਤਰੰਗੀ ਪੀਂਘ ਆ, ਸਭ ਚੱਲੀ ਜਾਂਦਾ। ਪਰ ਜਿਹੜਾ ਗਲੈਮਰ ਹੁੰਦਾ ਕਹਿੰਦੇ ਹੁੰਦੇ 4 ਦਿਨਾਂ ਦਾ ਹੁੰਦਾ, ਤੇ ਤੁਹਾਡੇ ਵਰਗੇ ਜਿਹੜੇ ਲੋਕ ਨੇ, ਮੈਨੂੰ ਲੱਗਦਾ ਵੀ ਆਪਾਂ 2013 ਚ ਮਿਲੇ ਸੀ, ਪਰ ਤੁਸੀਂ ਸਦਾ ਦਿਲ ਦੇ ਵਿੱਚ ਰਹੇ ਆ। ਕੁਝ ਲੋਕ ਹੁੰਦੇ ਨੇ ਜਿਹੜੇ ਕਿ ਪ੍ਰਭਾਵ ਛੱਡਦੇ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਨਾਟਕ ਆ ਇਹ ਵੀ ਇੱਕ ਪ੍ਰਭਾਵ ਅਨੋਖਾ ਛੱਡੇਗਾ। ਕਿਉਂਕਿ ਜਿਹੜੇ ਤੁਸੀਂ ਇਹ ਵੀ ਕਿਹਾ ਵੀ ਕੰਮ ਦੀ ਸ਼ਾਇਦ ਇਹ ਗੱਲ ਹੁੰਦੀ ਆ ਕਿ ਕੰਮ ਜਿਹੜਾ ਆ ਨਾ ਮਿਲਣਾ ਵੀ ਸ਼ਾਇਦ ਇਹ ਪ੍ਰਾਪਤੀ ਹੁੰਦੀ ਆ, ਕਿਉਂਕਿ ਆਪਾਂ ਹਰ ਕੋਈ ਕੰਮ ਨਹੀਂ ਕਰ ਲੈਣਾ ਜਿਹੜਾ ਕਿ ਉਹ ਚਾਹੁੰਦੇ ਆ। ਤੇ ਆਪਾਂ ਵੀ ਆਪਾਂ ਚੂਜ਼ੀ ਟਾਈਪ ਦੇ ਬੰਦੇ ਹੁੰਦੇ ਕਿ ਅਸੀਂ ਤਾਂ ਆਹੀ ਕਰਨਾ ਨਾ, ਵੀ ਦੇਖਣਾ ਨਹੀਂ। ਇੱਕ ਨਾ ਮੈਂ ਤੁਹਾਨੂੰ ਆਹ ਕੰਮ ਦੀ ਗੱਲ ਕੀਤੀ, ਮੈਂ ਕੱਲ 1-2 ਲਾਈਨਾਂ ਲਿਖੀਆਂ ਸੀਗੀਆਂ। ਮੈਨੂੰ ਅੱਜ ਦੀ ਯੂਥ ਬੜਾ ਕਹਿੰਦੀ ਰਹਿੰਦੀ ਹੈ ਕਿ ਭਾਜੀ ਤੁਹਾਡਾ ਤਾਂ ਲੋਟ ਲੱਗ ਗਿਆ, ਤੁਸੀਂ ਕਿਸਮਤ ਵਾਲੇ ਹੋ ਜਾਂ ਹੋਰ ਹੈ, ਤੁਹਾਨੂੰ ਤਾਂ ਹੁਣ ਕਰਨਾ ਚਾਹੀਦਾ, ਹੁਣ ਤੁਹਾਨੂੰ ਕੰਮ ਦੇਣਾ ਚਾਹੀਦਾ। ਮੈਂ ਫਿਰ ਇੱਕ ਕੱਲ ਲਿਖਿਆ ਕਿ ਦੁੱਖ ਦਰਦ ਤਾਂ ਇੱਥੇ ਵੀ ਨੇ, ਪਰ ਨਾ ਕਰਾਂ ਨੁਮਾਇਸ਼ ਕਦੇ। ਦੁੱਖ ਦਰਦ ਤਾਂ ਇੱਥੇ ਵੀ ਨੇ, ਪਰ ਨਾ ਕਰਾਂ ਨੁਮਾਇਸ਼ ਕਦੇ। ਕੰਮ ਦੇ ਮੌਕੇ ਨਿੱਤ ਭਾਲਦਾ, ਲੱਭਾਂ ਨਾ ਫਰਮਾਇਸ਼ ਕਦੇ। ਕੀ ਬਾਤ। ਸੋ ਮੈਂ ਤਾਂ ਕੰਮ ਦੇ ਮੌਕੇ ਅੱਜ ਵੀ ਭਾਲਦਾ, ਮੈਨੂੰ ਮਿਲੇ ਕੰਮ ਸਾਰਾ ਕੁਝ ਮਿਲੇ। ਹਾਂ, ਪਰ ਰੈਫਰੈਂਸ ਤੋਂ ਮਿਲਾ ਤੇ ਮੇਰੇ ਕੰਮ ਕਰਕੇ ਮੈਨੂੰ ਅਦਬ ਦੇ ਸਤਿਕਾਰ ਦੇ ਨਾਲ ਔਰ ਰਿਗਾਰਡ ਦੇ ਨਾਲ ਕੰਮ ਮਿਲੇ, ਮਿਹਨਤ ਤਰਲੇ ਦੇ ਨਾਲ ਨਾ ਮਿਲੇ। ਮੈਂ ਇਹੀ ਕਹਿੰਦਾ, ਮਿਹਨਤ ਤਰਲਾ ਨਾ ਕਰੋ ਕਿਸੇ ਦਾ। ਤੁਹਾਨੂੰ ਲੱਗਦਾ ਹੁੰਦਾ ਵੀ ਐਂ ਕਰਦਾ, ਤੁਹਾਨੂੰ ਕੀ ਪਤਾ ਰਾਣੇ ਦੇ ਘਰ ਕਿਹੋ ਜਿਹਾ, ਰਾਣੇ ਦਾ ਬੈਂਕ ਬੈਲੈਂਸ ਕਿਹੋ ਜਿਹਾ, ਰਾਣਾ ਕਿਹੋ ਜਿਹੇ ਹਾਲਾਤ ਵਿੱਚ ਗੁਜ਼ਰ ਰਿਹਾ। ਸੋ ਜਿਹੜੀਆਂ ਮੈਂ ਇੰਸਪੀਰੇਸ਼ਨ ਵਾਲੀਆਂ ਚੀਜ਼ਾਂ ਵੀ ਲਿਖਦਾ, ਮੈਂ ਪਹਿਲਾਂ ਆਪਣੇ ਆਪ ਨੂੰ ਇੰਸਪਾਇਰ ਕਰਨ ਲਈ ਲਿਖਦਾ। ਚੜ੍ਹਦੀ ਕਲਾ ਪਹਿਲਾਂ ਆਪਣੇ ਆਪ ਨੂੰ ਦਿੰਦਾ, ਫਿਰ ਤੁਹਾਡੇ ਨਾਲ ਸ਼ੇਅਰ ਕਰ ਲੈਣਾ। ਸੋ ਇਹ ਨਹੀਂ ਕਿ ਵੀ ਇਹਨੂੰ ਤਾਂ ਕੋਈ ਦੁੱਖ ਦਰਦ ਹੋਣਾ ਨਹੀਂ। ਇਫ ਦੇਰ ਇਜ਼ ਨੋ ਪ੍ਰੋਬਲਮ ਦੇਰ ਇਜ਼ ਨੋ ਲਾਈਫ। ਜੀ ਬਿਲਕੁਲ। ਤੇ ਤੁਸੀਂ ਕਿਸਮਤ ਦੀ ਗੱਲ ਕੀਤੀ ਕਿ ਐਕਟਿੰਗ ਕੈਰੀਅਰ ਦੇ ਵਿੱਚ ਨਗ ਪਾਉਣ ਦੇ ਨਾਲ ਜਾਂ ਇੱਦਾਂ ਦਾ ਕੋਈ ਕੰਮ ਚੱਲ ਜਾਂਦਾ, ਕਿਸਮਤ ਵਗੈਰਾ ਨਾਲ ਇਕੱਲਾ ਕੰਮ ਚੱਲ ਜਾਂਦਾ?
ਨਾ ਮੈਂ ਕਦੇ ਚੈਨ ਨਹੀਂ ਪਾਈ ਹੈ। ਅੱਛਾ। ਇੱਕ ਵਾਰ ਮੇਰੀ ਮਾਂ ਨੇ ਇੱਕ ਮੇਰੇ ਛਾਂਪ ਪਾਈ ਸੀ, ਉਹਦੇ ਸਾਡਾ ਘਰ ਬਣਦਾ ਸੀ, ਮੈਂ ਛਾਂਪ ਪਾ ਕੇ ਰੋੜੀ ਕੁੱਟਣ ਚਲਾ ਗਿਆ, ਉਹ ਅੱਜ ਤੱਕ ਨਹੀਂ ਲੱਭੀ ਵੀ ਉਹ ਕਿੱਥੇ ਹੈ। ਇੱਕ ਵਾਰ ਮੇਰੇ ਚੈਨੀ ਪਾਤੀ ਇੱਕ ਵਿਆਹ ਦੇ ਵਿੱਚ, ਉਦੋਂ ਮੈਨੂੰ ਗੁੱਸਾ ਆ ਗਿਆ, ਮੇਰੀ ਮਾਂ ਕਹਿੰਦੀ ਇਹਨੂੰ ਸੋਨਾ ਪਾ ਕੇ ਗੁੱਸਾ ਆਉਂਦਾ, ਉਹਨੇ ਉਹ ਲਹਾ ਲਈ ਨਾਲ ਦੀ ਨਾਲ। ਬਸ ਉਹ 2 ਵਾਰੀ ਮੈਂ ਇਹ ਗਹਿਣਾ ਗੱਟਾ ਜਿਹਾ ਪਾਇਆ ਤੇ ਦੋਨੇ ਵਾਰੀ ਆਪਣਾ ਠੀਕ ਨਹੀਂ ਰਿਹਾ ਹਿਸਾਬ ਕਿਤਾਬ। ਕਿਸਮਤ ਨਾਲ ਇਹ ਵੀ ਪਿੱਛੇ ਇੱਕ ਵਾਰ ਕਿਸਮਤ ਤੇ ਪੋਸਟ ਪਾਈ ਸੀ, ਕਹਿੰਦੇ ਹਾਂ ਉਹ ਅੱਜ ਤੱਕ ਕਹੇਗਾ ਹੀ, ਹੁਣ ਤੂੰ ਸੈੱਟ ਹੋ ਗਿਆ, ਹੁਣ ਤੂੰ ਕਾਹਨੂੰ ਕਿਸਮਤ ਨੂੰ ਕਹਿਣਾ ਜੀ। ਹੁਣ ਤਾਂ ਮੈਨੂੰ ਵੱਧ ਕਹਿਣਾ ਚਾਹੀਦਾ ਕਿਸਮਤ ਨੂੰ, ਜੇ ਮੈਂ ਕਿਸਮਤ ਵਿੱਚ ਬਿਲੀਵ ਕਰਦਾ ਹਾਂ ਵੀ ਮੈਨੂੰ ਪਹਿਲਾਂ ਮੇਰੀ ਕਿਸਮਤ ਚੰਗੀ ਸੀ, ਹੁਣ ਥੋੜੀ ਡਾਊਨ ਹੋ ਗਈ। ਮੇਰਾ ਕਿਸਮਤ ਨਾਲ ਸ਼ੁਰੂ ਤੋਂ ਨਹੀਂ ਵਾਹ ਵਾਸਤਾ ਰਿਹਾ, ਨਾ ਮੇਰਾ ਕੋਈ ਬਲੀਵ ਹੈ ਕਿਸਮਤ ਦੇ ਵਿੱਚ, ਹਨਾ। ਕਿ ਮੈਂ ਕਹਿੰਦਾ ਵੀ ਕਿਸਮਤ 4 ਅੱਖਰਾਂ ਦਾ ਇੱਕ ਉਹ ਸ਼ਬਦ ਹੈ, ਹਨਾ। 4 ਅੱਖਰਾਂ ਦਾ ਇੱਕ ਉਹ ਸ਼ਬਦ ਹੈ ਜਿਹੜੀ ਬੰਦੇ ਤੋਂ ਹਿੰਮਤ ਖੋਲਾਂਦੀ ਹੈ। ਸੋ ਮੈਂ ਹਿੰਮਤ ਨਹੀਂ ਆਪਣੀ ਗਵਾਚਣ ਦੇਣੀ। ਮੇਰਾ ਕਿਸਮਤ ਨਾਲ ਕੋਈ ਵਾਸਤਾ ਨਹੀਂ, ਕਿਸਮਤ ਨਾਲ ਕੁਝ ਨਹੀਂ ਮਿਲਦਾ। ਮੇਰਾ ਇਹ ਮੰਨਣਾ, ਹੋ ਸਕਦਾ ਤੁਹਾਡਾ ਬਲੀਵ ਕੁਝ ਹੋਰ ਹੋਵੇ, ਤੁਹਾਡਾ ਕੁਝ ਹੋਰ ਹੋਵੇ। ਸੋ ਮੇਰਾ ਕੋਈ ਕਿਸਮਤ ਨਾਲ, ਮੇਰਾ ਤਾਂ ਕਿਤਾਬ ਦੇ ਵਿੱਚ ਵੱਧ ਯਕੀਨ ਹੈ, ਕਿਸਮਤ 'ਚ ਨਹੀਂ ਹੈਗਾ ਜੀ। ਤੇ ਬੜੇ ਦ੍ਰਿੜ ਹੌਸਲੇ ਵਾਲੇ ਆ ਤੁਸੀਂ ਤੇ ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਕਿਉਂਕਿ ਟਾਈਮ ਦੀ ਥੋੜੀ ਜੀ ਪਾਬੰਦੀ ਹੈ। ਫਿਰ ਵੀ ਆਪਾਂ ਮੈਨੂੰ ਲੱਗਦਾ ਖਾਸਾ ਲੈ ਲਿਆ, ਖਾਸਾ ਟਾਈਮ ਲੈ ਲਿਆ ਸਾਹਮਣੇ ਆਪਣਾ ਘੂਰ। ਕਿਉਂਕਿ ਗੱਲ ਕੀ ਹੈ ਕਿ ਮੈਂ ਤਾਂ ਹੀ ਛੋਟੇ ਕਈ ਕੁਐਸਚਨ ਜਿਹੜੇ ਪੁੱਛ ਲੈ ਲੈਂਦੇ, ਉਹਦੇ ਲਈ ਮਾਫੀ। ਤੁਸੀਂ ਤਾਂ ਆਪਣੀ ਥਾਂ ਤੇ ਬਹੁਤ ਵਧੀਆ ਕੀਤਾ, ਮੈਂ ਹੀ ਵਧਾ ਦਿੰਦਾ ਸੀ ਗੱਲ ਨੂੰ, ਮੈਨੂੰ ਬੋਲਣ ਦੀ ਬਹੁਤ ਆਦਤ ਆ। ਤੇ ਬਹੁਤ ਧੰਨਵਾਦ, ਬੜਾ ਕੁਝ ਸਾਡੇ ਤੋਂ ਸਿੱਖਣ ਨੂੰ ਮਿਲਿਆ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਤੁਸੀਂ ਇਦਾਂ ਦੇ ਨਾਟਕ ਜਿਹੜੇ ਲੈ ਕੇ ਆਓ, ਤਾਂ ਕਿ ਨਾਟਕ ਦੀ ਵਿਧਾ ਦੇ ਨਾਲ ਫਿਰ ਅਸੀਂ ਜਿਹੜਾ ਰੂਬਰੂ ਹੋ ਸਕੀਏ ਤੇ ਲੋਕਾਂ ਦੇ ਨਾਲ ਸਾਂਝ ਜਿਹੜੀ ਆ ਬਣਾ ਸਕੀਏ, ਤੇ ਆਪਣੇ ਦਰਸ਼ਕਾਂ ਤੋਂ ਭਰਪੂਰ ਹੁੰਗਾਰੇ ਦੇ ਨਾਲ ਕਿ ਕੱਲ ਨੂੰ ਜਿਹੜਾ ਤੁਸੀਂ ਬੇਨਲੀ ਇਵੈਂਟ ਸੈਂਟਰ ਦੇ ਵਿੱਚ ਜਿਹੜਾ ਨਾਟਕ ਹੈ ਜ਼ਰੂਰ ਦੇਖਣ ਜਾਓਗੇ ਤੇ ਐਕਟਿੰਗ ਕਰਨੀ ਵੀ ਸਿੱਖੋਗੇ ਤੇ ਨਾਲ ਦੀ ਨਾਲ ਜਿਹੜਾ ਤੁਸੀਂ ਕੁਝ ਮੈਸੇਜ ਜਿਹੜਾ ਆ ਇਸ ਨਾਟਕ ਤੋਂ ਲੈ ਕੇ ਆਓਗੇ। ਤੇ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਇੱਦਾਂ ਜੁੜੇ ਰਹੋ ਪ੍ਰੋਗਰਾਮ ਸਨਮੁਖ ਦੇ ਵਿੱਚ, ਇੰਡੋਸ ਟੀਵੀ ਦੇ ਨਾਲ। ਤੁਹਾਡੀ ਕੋਈ ਫੀਡਬੈਕ ਹੋਵੇ ਤਾਂ ਤੁਸੀਂ ਜ਼ਰੂਰ ਭੇਜ ਸਕਦੇ ਹੋ। ਤੇ ਰਾਣਾ ਸਾਹਿਬ ਬਹੁਤ ਤੁਹਾਡਾ ਧੰਨਵਾਦ। ਥੈਂਕ ਯੂ ਦਲਜੀਤ ਵੀਰੇ, ਤੁਹਾਡਾ ਵੀ ਬਹੁਤ ਧੰਨਵਾਦ, ਤੁਹਾਡੀ ਸਾਰੀ ਟੀਮ ਦਾ ਧੰਨਵਾਦ। ਥੈਂਕ ਯੂ, ਲਵ ਯੂ ਆਲ, ਥੈਂਕ ਯੂ।